ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਅਟਾਰਨੀ ਜੇ ਟਰਕਿਆਣਾ ਜੀ। ਅਟਾਰਨੀ ਟਰਕਿਆਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇਕਰ ਤੁਸੀਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਉਣੀ ਹੈ, ਪੂਰੇ ਅਮਰੀਕਾ ਦੇ ਵਿੱਚ ਲਾਈਫ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਹੈ, ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕਿਆਣਾ 415-909-0503। ਊੜਾ ਡੈਟ ਰਿਲੀਫ ਵਾਲੇ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਤੁਸੀਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਵਾਉਣ ਦੇ ਵਿੱਚ ਮਦਦ ਕਰਦੇ ਨੇ, 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ। ਇਹਨਾਂ ਦੇ ਨਾਲ ਸੰਪਰਕ ਕਰੋ 8888889914 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698 ਦੇ ਉੱਤੇ। ਦੱਸਦੇ ਜਾਈਏ, ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕਾਲਸ ਜਿਹੜੀਆਂ ਉਹ ਆਪਾਂ ਨਹੀਂ ਲੈ ਸਕਦੇ। ਆਉਂਦੇ ਦਿਨਾਂ ਦੇ ਵਿੱਚ ਕਾਲਸ ਜਿਹੜੀਆਂ ਉਹ ਤੁਹਾਡੀਆਂ ਜਿਹੜੀਆਂ ਉਹ ਲਵਾਂਗੇ। ਅਤੇ ਪਰ ਇਹ ਆ ਵੀ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਨਾਲ ਜੋ ਇਮੀਗ੍ਰੇਸ਼ਨ ਦੇ ਤਾਜ਼ਾ ਹਾਲਾਤ ਨੇ ਉਹਨਾਂ ਬਾਰੇ ਜ਼ਰੂਰ ਚਰਚਾ ਆਪਾਂ ਕਰਦੇ ਹਾਂ। ਅਟਾਰਨੀ ਟਰਕਿਆਣਾ ਜੀ, ਇਮੀਗ੍ਰੇਸ਼ਨ ਨੂੰ ਲੈ ਕੇ, ਆਈਸ ਏਜੰਟਸ ਨੂੰ ਲੈ ਕੇ ਕਾਫੀ ਮਾਹੌਲ ਇਸ ਟਾਈਮ ਗਰਮਾਇਆ ਪਿਆ ਆ। ਕਈ ਤਰੀਕੇ ਦੀਆਂ ਚਰਚਾਵਾਂ, ਵਿਵਾਦ, ਬਹੁਤ ਕੁਛ ਜਿਹੜਾ ਉਸ ਦੇ ਵਿੱਚ ਨਾਲ ਦੇ ਨਾਲ ਜੁੜ ਰਿਹਾ ਆ। ਉਧਰ ਆਪਾਂ ਦੇਖਿਆ ਵੀ ਪਿਛਲੇ ਹੁਣ ਤਕਰੀਬਨ 2 ਵੀਕ ਤੋਂ, ਸਾਲ ਦੇ ਐਂਡ ਤੋਂ ਲੈ ਕੇ ਹੁਣ ਤੱਕ ਜਿਹੜਾ ਮਿਨੀਸੋਟਾ ਆ, ਮਿਨੀਐਪੋਲਿਸ ਆ, ਉਹ ਕਾਫੀ ਜ਼ਿਆਦਾ ਚਰਚਾ 'ਚ ਆ। ਬਦਨਾਮੀ ਜਿਹੜੀ ਉਹ ਹੋ ਰਹੀ ਆ, ਜਿਹੜੀ ਫਰਾਡ ਦੇ ਜਿਹੜੇ ਚੀਜ਼ਾਂ ਉੱਥੇ ਸਾਹਮਣੇ ਆਈਆਂ ਆ। ਓਪਰੇਸ਼ਨ ਪੈਰਿਸ ਕਿ ਪਾਰਸ, ਹੁਣ ਇਹ ਐਗਜ਼ੈਕਟਲੀ ਪਤਾ ਨਹੀਂ ਕੀ ਪ੍ਰੋਨਾਊਂਸ ਕਰਦੇ ਆ, ਪਰ ਓਪਰੇਸ਼ਨ ਪੈਰਿਸ ਕਹਿੰਦੇ ਵੀ ਸ਼ੁਰੂ ਕੀਤਾ ਗਿਆ ਆ DHS ਦੇ ਦੁਆਰਾ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਦੁਆਰਾ, ਜਿੱਥੇ ਫਰਾਡੂਲੈਂਟ ਰਿਫਿਊਜੀ ਐਪਲੀਕੇਸ਼ਨਸ ਮਿਨੀਸੋਟਾ ਦੇ ਵਿੱਚ ਉਸ ਦੀ ਜਾਂਚ ਕੀਤੀ ਜਾਵੇਗੀ। ਇਸ ਦਾ ਜਿਹੜਾ ਐਲਾਨ ਹੋਇਆ ਆ। ਸੋ ਅਟਾਰਨੀ ਟਰਕਿਆਣਾ ਜੀ, ਕੀ ਹੋਊਗਾ ਇਸ ਦੇ ਨਾਲ? ਹਾਂਜੀ, ਸੋ ਮਿਨੀਸੋਟਾ ਦੇ ਪਿੱਛੇ ਪੈ ਗਏ ਹੱਥ ਹੋ ਗਏ। ਕਈ ਸਾਰੇ ਉਹਦੇ ਰੀਜ਼ਨ ਹੈਗੇ। ਇੱਕ ਤਾਂ ਪਹਿਲਾਂ ਫਰਾਡ ਉੱਥੋਂ ਲੱਭਿਆ ਸੀਗਾ ਕਾਫੀ, ਜਿਹੜੀ ਪਹਿਲਾਂ ਇਨਵੈਸਟੀਗੇਸ਼ਨ ਹੋਈ ਸੀਗੀ, ਓਪਰੇਸ਼ਨ ਮੇਰੇ ਖਿਆਲ ਟਵਿਨ ਸ਼ੀਲਡ ਸੀਗਾ ਉਹਦਾ ਨਾਂ। ਤੇ ਹੁਣ ਤੁਸੀਂ ਦੇਖ ਲਓ ਫਿਰ ਦੁਬਾਰਾ ਉੱਧਰ ਗਏ ਆ। ਇੱਕ ਉੱਥੇ ਮੇਰੇ ਖਿਆਲ ਇਮੀਗ੍ਰੈਂਟ ਕਮਿਊਨਿਟੀ ਜ਼ਿਆਦਾ ਥੋੜ੍ਹੀ, ਤੇ ਕਿਸੇ ਨਾ ਕਿਸੇ ਰੀਜ਼ਨ ਕਰਕੇ ਜਿਹੜਾ ਚਰਚਾ 'ਚ ਹੀ ਰਿਹਾ। ਠੀਕ ਹੈ, ਉੱਧਰਲਾ ਏਰੀਆ ਜਿਹੜਾ ਕਾਫੀ ਚਰਚਾ ਦੇ ਵਿੱਚ ਹੀ ਰਿਹਾ। ਤੇ ਨਿਊਜ਼ ਉਹਨਾਂ ਨੂੰ ਸੈਂਸੇਸ਼ਨਲ ਨਿਊਜ਼ ਤੁਸੀਂ ਕਹ ਲਓ ਕਿ ਉਸ ਏਰੀਆ 'ਚੋਂ ਕਾਫੀ ਜਿਹੜੀ ਆ ਰਹੀ ਹੈ ਨਾ। ਤੇ ਪਿਛਲੇ ਸਾਲ ਦੀ ਜੇ ਗੱਲ ਕਰੀਏ ਆਪਾਂ, ਤਾਂ ਉਦੋਂ ਤਾਂ ਪਤਾ ਵੀ ਨਹੀਂ ਸੀਗਾ ਕਿ ਇਮੀਗ੍ਰੇਸ਼ਨ ਇੰਨੀ ਐਕਟਿਵ ਜ਼ੋਨ ਇਹ ਸਭ ਤੋਂ ਜ਼ਿਆਦਾ ਜਿਹੜੀ ਹੋ ਸਕਦੀ ਆ। ਸੋ ਓਪਰੇਸ਼ਨ ਪੈਰਿਸ ਇਹਨਾਂ ਨੇ ਨਵਾਂ ਇੱਕ ਇਨੀਸ਼ੀਏਟਿਵ ਜਿਹੜਾ ਲਿਆ। ਇਹਦੇ ਵਿੱਚ ਉਹ ਕਹਿੰਦੇ ਕਿ ਹਜ਼ਾਰਾਂ ਹੀ ਕੇਸ ਜਿਹੜੇ ਸੀਗੇ ਰਿਫਿਊਜੀਆਂ ਦੇ, ਉਹ ਆਪਾਂ ਦੁਬਾਰਾ ਤੋਂ ਰੀਵਿਜ਼ਿਟ ਕਰਨੇ ਆ, ਦੁਬਾਰਾ ਤੋਂ ਆਪਾਂ ਚੈੱਕ ਕਰਨੇ ਆ ਰਿਫਿਊਜੀ ਕਲੇਮ ਜਿਹੜੇ ਹੈਗੇ ਆ। ਹੁਣ ਗੱਲ ਨੋਟ ਇਹ ਕਰਿਓ ਕਿ ਜੇ ਮਿਨੀਸੋਟਾ ਦੇ ਵਿੱਚ ਹੋ ਸਕਦਾ ਤਾਂ ਕੈਲੀਫੋਰਨੀਆ ਦੇ ਵਿੱਚ ਵੀ ਹੋ ਸਕਦਾ, ਨਿਊਯਾਰਕ ਦੇ ਵਿੱਚ ਵੀ ਹੋ ਸਕਦਾ। ਮੈਟਰ ਆਫ ਟਾਈਮ ਆ। ਸੋ ਅਜੇ ਇਹ ਜਾ ਕੇ ਜਿਹੜੀ ਅਫਰੀਕਨ ਇਮੀਗ੍ਰੈਂਟ ਕਮਿਊਨਿਟੀ ਉਹਨੂੰ ਟਾਰਗੇਟ ਜਿਹੜਾ ਜ਼ਿਆਦਾ ਕਰ ਰਹੇ ਆ। ਸੋ ਰੀਜ਼ਨ ਇੱਦਾਂ ਹੁੰਦਾ ਕਿ ਜਦੋਂ ਫੰਡਿੰਗ ਆ ਜਾਂਦੀ ਆ, ਮਹਿਕਮੇ ਜਿਹੜੇ ਬਣ ਜਾਂਦੇ ਆ। ਪਿਛਲੇ ਹਫ਼ਤੇ ਆਪਾਂ ਖਬਰ ਕਵਰ ਕੀਤੀ ਸੀ ਕਿ ਉਹਨਾਂ ਨੇ ਅਨਾਊਂਸ ਕੀਤਾ ਸੀਗਾ ਕਿ ਫਟਾਫਟ ਦੇ ਉੱਤੇ ਇਮੀਗ੍ਰੇਸ਼ਨ ਕੁਛ ਕਰੇ। ਤੇ ਤੁਹਾਨੂੰ ਲੱਗੂਗਾ ਕਿ ਇਹਨਾਂ ਨੇ ਮਹੀਨਾ ਲਾਣਾ, 2 ਮਹੀਨੇ ਲਾਣੇ ਆ, ਪਰ ਉਹਨਾਂ ਨੇ ਹਫ਼ਤੇ ਦੇ ਵਿੱਚ ਹੀ ਜਿਹੜਾ ਸੀਗਾ ਆਪਣਾ, ਤੁਸੀਂ ਕਹਿ ਲਓ ਕਿ ਆਪਣਾ ਡਾਇਰੈਕਸ਼ਨ ਦੱਸਤੀ ਉਹਨਾਂ ਨੇ ਕਿ ਕਿੱਦਾਂ ਉਹਨਾਂ ਨੇ ਜਿਹੜੇ ਇਨਫੋਰਸ ਕਰਨੇ ਆ। ਕਿਉਂਕਿ ਫੰਡਿੰਗ ਇਹਨਾਂ ਦੀ ਇੰਨੀ ਜ਼ਿਆਦਾ, ਜੌਬਸ ਇਹਨਾਂ ਨੇ ਆਪਣੀਆਂ ਮੇਨਟੇਨ ਰੱਖਣੀਆਂ, ਤੇ ਇਹਦੇ ਹਿਸਾਬ ਨਾਲ ਐਂ ਲੱਗ ਰਿਹਾ ਕਿ ਇਹਨਾਂ ਨੇ ਰੁਕਣਾ ਨਹੀਂ। ਤੇ ਇਹਨਾਂ ਨੇ ਅੱਗੇ ਜਿਹੜਾ ਸੀਗਾ ਹੋਰ ਜ਼ਿਆਦਾ ਜਿਹੜੀ ਇਮੀਗ੍ਰੇਸ਼ਨ ਨੂੰ ਹੋਰ ਜ਼ਿਆਦਾ ਜਿਹੜਾ ਸਕਰੂਟਨਾਈਜ਼ ਜਿਹੜਾ ਕਰਨਾ। ਸੋ ਮਿਨੀਸੋਟਾ ਦੀ ਜੇ ਗੱਲ ਕਰੀਏ, ਉਹ ਕਹਿੰਦੇ ਆ ਕਿ ਜਿਹੜੇ ਸਾਡਾ ਨਵਾਂ ਸੈਂਟਰ ਜਿਹੜਾ ਬਣਿਆ ਸੀ, ਉਹਦੀ ਵੀ ਆਪਾਂ ਗੱਲ ਕੀਤੀ ਸੀਗੀ ਕਿ ਜਿਹੜਾ ਨਵਾਂ ਇਹਨਾਂ ਦਾ ਫਰਾਡ ਵਾਲਾ ਜਿਹੜਾ ਸੈਂਟਰ ਬਣਿਆ ਵਾ, ਉਹ ਕਹਿੰਦੇ ਕਿ ਉਹ ਜਿਹੜਾ ਮੇਨ ਭੂਮਿਕਾ ਦੇ ਵਿੱਚ ਨਿਭਾ ਰਿਹਾ। ਤੇ ਇਹ ਜਿਹੜੇ ਸਾਰੇ ਜਿਹੜੇ ਬੇਸਿਕਲੀ ਇਮੀਗ੍ਰੇਸ਼ਨ ਕੇਸ ਜਿਹੜੇ ਹੈਗੇ ਆ, ਫਰਾਡ ਤੇ ਫਰਾਡ ਯੂਨਿਟ ਨੂੰ ਰੈਫਰ ਕਰਨੇ ਆ ਤੇ ਆਈਸ ਵਾਲਿਆਂ ਨੂੰ ਰੈਫਰ ਕਰਨੇ ਆ ਰਾਈਟ ਵੇ। ਇਹਦੇ ਵਿੱਚ ਜਿਹੜਾ ਪਹਿਲਾ ਫੋਕਸ ਕਹਿੰਦੇ ਸਾਡਾ ਹੈਗਾ ਮਿਨੀਸੋਟਾ ਦੇ ਜਿਹੜੇ 5600 ਰਿਫਿਊਜੀ ਜਿਹੜੇ ਸੀਗੇ, ਜਿਨ੍ਹਾਂ ਨੂੰ ਅਜੇ ਗ੍ਰੀਨ ਕਾਰਡ ਨਹੀਂ ਆਇਆ, ਜਿਨ੍ਹਾਂ ਦਾ ਗ੍ਰੀਨ ਕਾਰਡ ਪੈਂਡਿੰਗ ਆ, ਉਹ ਕਹਿੰਦੇ ਹੋਲਡ ਤੇ ਪਾਤੇ ਆ। ਤੇ ਉਹ ਜਿਹੜੇ 5600 ਜਿਹੜੇ ਰਿਫਿਊਜੀ ਕੇਸ ਜਿਹੜੇ ਹੈਗੇ ਉਹਨਾਂ ਦੇ ਵਿੱਚ, ਉਹ ਕਹਿੰਦੇ ਕਿ ਦੁਬਾਰਾ ਆਪਾਂ
ਆਪਣੇ ਵੈਟਿੰਗ ਸੈਂਟਰ ਦੇ ਕੋਲ ਜਾ ਕੇ ਆਪਾਂ ਦੁਬਾਰਾ ਦੇਖਣਾ ਕਿ ਇਹਨਾਂ ਨੇ ਕਿਤੇ ਝੂਠ ਤੇ ਨਹੀਂ ਬੋਲਿਆ, ਕਿ ਵਾਕਈ ਇਹਨਾਂ ਦਾ ਅਸਾਈਲਮ ਦਾ ਕੇਸ ਹੈਗਾ ਕਿ ਨਹੀਂ ਹੈਗਾ। ਬੈਕਗ੍ਰਾਉਂਡ ਚੈੱਕ ਇਹਨਾਂ ਦੇ ਕਰਨਾ, ਦੁਬਾਰਾ ਜਿਹੜੀ ਇੰਟਰਵਿਊ ਕਰਨੀ ਆ, ਦੁਬਾਰਾ ਬੇਸਿਕਲੀ ਕਹਿੰਦੇ ਆ ਕਿ ਇੱਕ ਵਾਰੀ ਚੈੱਕ ਕਰਨਾ ਕਿ ਇਹਨਾਂ ਦਾ ਰਿਫਿਊਜੀ ਕਲੇਮ ਹੈਗਾ ਕਿ ਨਹੀਂ ਹੈਗਾ। ਤੇ ਜਿਹੜਾ ਪੈਰਿਸ ਜਿਹੜਾ ਪ੍ਰੋਗਰਾਮ ਲਾਂਚ ਕੀਤਾ ਉਹਨਾਂ ਨੇ, ਇਹਦਾ ਬੇਸਿਕਲੀ ਨਾਮ ਪੂਰਾ ਹੈਗਾ ਪੋਸਟ ਐਡਮਿਸ਼ਨ ਰਿਫਿਊਜੀ ਰੀਵੈਰੀਫਿਕੇਸ਼ਨ ਐਂਡ ਇੰਟੈਗ੍ਰਿਟੀ ਸਟਰੈਂਥਨਿੰਗ। ਇਹ ਹੈਗਾ ਪੈਰਿਸ ਪ੍ਰੋਗਰਾਮ। ਮਿਨੀਸੋਟਾ ਕਹਿੰਦੇ ਸਾਡੀ ਗਰਾਊਂਡ ਜ਼ੀਰੋ ਹੋਊਗੀ ਵਾਰ ਔਨ ਫਰਾਡ ਦੇ ਉੱਤੇ। ਮਤਲਬ ਉਹ ਕਹਿੰਦੇ ਕਿ ਪਹਿਲੀ ਜਿਹੜੀ ਜਗ੍ਹਾ ਆਪਾਂ ਜਿਹਦੇ ਵਿੱਚੋਂ ਆਪਾਂ ਇਹ ਛਾਪੇਮਾਰੀ, ਇਹ ਸਾਰੀ ਚੀਜ਼ਾਂ ਜਿਹੜੀਆਂ ਕਰਨੀ ਸ਼ੁਰੂ ਕਰਨੀਆਂ, ਉਹ ਮਿਨੀਸੋਟਾ ਹੈਗੀ। ਮਤਲਬ ਹੁਣ ਕਾਫੀ ਤੁਹਾਨੂੰ ਪਤਾ ਵੱਡੀ ਗਿਣਤੀ 'ਚ ਇਮੀਗ੍ਰੈਂਟ ਹੋਰ ਜਗ੍ਹਾ ਦੇ ਵਿੱਚ ਵੀ ਰਹਿੰਦੇ ਆ, ਕਿ ਬੜਾ ਸਟ੍ਰੈਟੇਜਿਕ ਹੈਗਾ ਕਿ ਮਿਨੀਸੋਟਾ ਇਹਨਾਂ ਨੇ ਜਿਹੜਾ ਚੂਜ਼ ਕੀਤਾ। ਮਤਲਬ ਆਈ ਡੋਨਟ ਨੋ ਵਾਈ, ਪਰ ਆਈ ਥਿੰਕ ਉਹਦੇ ਵਿੱਚ ਏਦਾਂ ਸੀਗਾ ਕਿ ਇਹਨਾਂ ਨੂੰ ਕੋਈ ਇੰਡੀਕੇਸ਼ਨ ਸੀਗਾ ਕਿ ਉਧਰੋਂ ਜਿਹੜੇ ਅਫਰੀਕਾ ਵੱਲੋਂ ਜਿਹੜੇ ਕੇਸ ਆਉਂਦੇ ਆ ਉਹਨਾਂ ਦੇ ਵਿੱਚ ਫਰਾਡ ਬਹੁਤ ਜ਼ਿਆਦਾ ਹਾਈ ਲੈਵਲ ਤੇ ਹੁੰਦਾ। ਠੀਕ ਹੈ। ਸੋ ਜਿਹੜਾ ਆਪਰੇਸ਼ਨ ਮਿਨੀਸੋਟਾ ਸੀਗਾ, USCIS ਨੇ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਉਹਨਾਂ ਨੇ ਬੇਸਿਕਲੀ ਅਨਾਊਂਸਮੈਂਟ ਕੀਤੀ ਆ ਕਿ ਮਿਨੀਸੋਟਾ ਦਾ ਜਿਹੜੇ ਆਪਰੇਸ਼ਨ ਹੈ ਇਹ ਡੈਮੋਨਸਟ੍ਰੇਟ ਕਰੂਗੇ ਕਿ ਜਿਹੜੀ ਸਾਡੀ ਸਰਕਾਰ ਆ ਉਹ ਬਿੱਲੀ ਨਹੀਂ ਬੈਠੀ ਰਹੂਗੀ, ਸਾਈਡ ਤੇ ਚੁੱਪ ਕਰਕੇ ਨਹੀਂ ਬੈਠੀ ਰਹੂਗੀ। ਤੇ ਇਹ ਜਿਹੜਾ ਸੀਗਾ ਇਮੀਗ੍ਰੇਸ਼ਨ ਸਿਸਟਮ ਨੂੰ ਕਹਿੰਦੇ ਆ ਕਿ ਜਿਹੜਾ ਉਹ ਕਹਿੰਦੇ ਆ ਕਿ ਵੈਪਨਾਈਜ਼ ਕਰ ਲਿਆ ਸੀਗਾ ਇੱਕ ਤਰੀਕੇ ਨਾਲ, ਤੇ ਉਰੇ ਆ ਜਾਓ ਤੇ ਕੋਈ ਕੌਨਸੀਕੁਐਂਸ ਨਹੀਂ ਜਿਹੜਾ ਹੈਗਾ, ਕ੍ਰਿਮੀਨਲ ਆ ਜਾਂਦੇ ਸੀਗੇ। ਤੇ ਜਿਹੜੇ ਬੈਨੀਫਿਟ ਵਗੈਰਾ ਲੋਕੀ ਜਿਹੜੇ ਲੈਂਦੇ ਸੀਗੇ, ਉਹ ਕਹਿੰਦੇ ਸੀਗੇ ਕਿ ਸਾਰਾ ਜਿਹੜਾ ਸੀਗਾ ਇੱਕ ਤਰ੍ਹਾਂ ਜਿਹੜੀ ਵਿਰੋਧੀ ਪਾਰਟੀਆਂ ਇਹਨਾਂ ਦੀਆਂ ਉਹ ਪ੍ਰਮੋਟ ਕਰਦੀਆਂ ਸੀਗੀਆਂ ਸਿਸਟਮ, ਤੇ ਇਹਦੇ ਨਾਲ ਅਮਰੀਕਨ ਲੋਕੀ ਜਿਹੜੇ ਡਿਫਰਾਡ ਹੁੰਦੇ ਸੀਗੇ, ਅਮਰੀਕਨ ਸਿਟੀਜ਼ਨ ਡਿਫਰਾਡ ਹੁੰਦੇ ਸੀਗੇ। ਤੇ ਆਪਾਂ ਇਹਨੂੰ ਜਿਹੜਾ ਸੀਗਾ ਪ੍ਰਾਇੋਰਟੀ ਜਿਹੜੀ ਰੱਖ ਕੇ ਆਪਾਂ ਇਹ ਜਿਹੜੀ ਇਨਫੋਰਸਮੈਂਟ ਜਿਹੜੀਆਂ ਕਰਨੀਆਂ। ਹੁਣ ਦਸੰਬਰ ਮਿਡ 'ਚ ਇਹ ਜਿਹੜਾ ਸ਼ੁਰੂ ਹੋਇਆ ਸੀਗਾ, ਆਈਸ ਨੂੰ ਕੇਸ ਇਹਨਾਂ ਨੇ ਰੈਫਰ ਕਰਤੇ ਸੀਗੇ। ਜਿਹੜੇ ਆਈਸ ਨੂੰ ਇਹ ਕੇਸ ਰੈਫਰ ਕਰਦੇ ਆ, ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਕਾਫੀ ਜ਼ਿਆਦਾ ਜਿਹੜੀ ਫੜੋ ਫੜਾਈ ਜਿਹੜੀ ਹੁਣ ਵੀ ਜਿਹੜੀ ਹੋ ਰਹੀ ਹੈ। ਤੇ ਆਪਣੇ ਜਿਹੜੇ ਕੇਸ ਵੀ ਜਿਹੜੇ ਹੈਗੇ ਆ ਪੰਜਾਬੀਆਂ ਦੇ, ਉਹ ਵੀ ਕਾਫੀ ਗਿਣਤੀ ਦੇ ਵਿੱਚ ਜਿਹੜੇ ਆਈਸ ਨੂੰ ਜਿਹੜੇ ਰੈਫਰ ਹੋ ਰਹੇ ਆ। ਕਈਆਂ ਨਾਲ ਧੱਕਾ ਜਿਹੜਾ ਹੋ ਜਾਂਦਾ ਕਿ ਉਹ ਵਿਚਾਰੇ ਆਪਣਾ ਰੂਲ ਨਾਲ ਕੰਪਲਾਈ ਵੀ ਕਰਦੇ ਆ, ਕਿ ਉਹਨੂੰ ਜੋ ਕਿਹਾ ਜਾਂਦਾ ਕਿ ਇੱਥੇ ਆ ਕੇ ਹਾਜ਼ਰੀ ਲਾਓ, ਹਾਜ਼ਰੀ ਲਗਾਉਂਦੇ ਵੀ ਆ। ਮਤਲਬ ਬਾਏ ਐਵਰੀਥਿੰਗ ਜਿਹੜੀ ਬਾਏ ਦਾ ਬੁੱਕ ਆ ਉਹ ਕਰ ਵੀ ਰਹੇ ਆ, ਕਿ ਤਰੀਕਾਂ ਤੇ ਵੀ ਜਾ ਰਿਹਾ। ਕੋਈ ਉਹਨਾਂ ਦਾ ਇਦਾਂ ਦਾ ਇਰਾਦਾ ਨਹੀਂ ਕਿ ਭੱਜ ਜਾਣਾ ਜਾਂ ਕੁਛ। ਉਸ ਤੋਂ ਬਾਵਜੂਦ ਮਤਲਬ ਗੱਲ ਨਹੀਂ, ਬਾਤ ਨਹੀਂ, ਕੋਈ ਐਕਸਪਲੇਨੇਸ਼ਨ ਨਹੀਂ। ਕਾਫੀ ਲੋਕੀ ਜਿਹੜੇ ਡਿਟੇਨ ਜਿਹੜੇ ਕਰੇ ਜਾ ਰਹੇ ਆ। ਲੱਗ ਰਿਹਾ ਸੀਗਾ ਕਿ ਦਸੰਬਰ 'ਚ ਸਲੋ ਡਾਊਨ ਹੋਊਗਾ ਥੋੜਾ ਜਿਹਾ, ਜਾਂ ਇੱਕ ਸਾਲ ਪਹਿਲਾਂ ਜਿਹੜਾ ਸੀਗਾ, ਅਗਲੇ ਸਾਲ ਸ਼ਾਇਦ ਰੁਕ ਜਾਣਗੇ ਥੋੜੇ। ਤੇ ਉਹ ਐਫਰਟ ਇਹਨਾਂ ਨੇ ਜਿਹੜੇ ਡਬਲ ਡਾਊਨ ਕਰਤੇ ਆ। ਜਿਹੜਾ ਇਹਦਾ ਪ੍ਰੈਜ਼ੀਡੈਂਟ ਦਾ ਐਗਜ਼ੈਕਟਿਵ ਆਰਡਰ ਸੀਗਾ 14/161, ਤੇ ਪ੍ਰੋਕਲੇਮੇਸ਼ਨ ਜਿਹੜੀ ਸੀਗੀ 109, ਇਹਦੇ ਥੱਲੇ ਉਹ ਕਹਿੰਦੇ ਕਿ ਫੈਡਰਲ ਏਜੰਸੀ ਜਿਹੜੀ ਹੈਗੀਆਂ ਉਹਨਾਂ ਨੂੰ ਬੇਸਿਕਲੀ ਪੂਰੀ ਹਦਾਇਤ ਹੈਗੀ ਹੈ ਕਿ ਜਿੱਦਾਂ ਤੁਹਾਨੂੰ ਲੱਗਦਾ ਉਹਦੇ ਹਿਸਾਬ ਨਾਲ ਰੂਲ ਆਪਣੇ ਬਣਾਓ। ਤੇ ਆਪਾਂ ਜਿਹੜਾ ਸੀਗਾ ਨਵੀਂ ਪਾਲਿਸੀਆਂ ਦੇ ਕਰਕੇ ਜਿਹੜੇ ਡੋਮੈਸਟਿਕ ਟੈਰਰਿਸਟ ਹੈਗੇ ਆ, ਫੋਰਨ ਟੈਰਰਿਸਟ ਹੈਗੇ ਆ, ਜਾਂ ਕੋਈ ਵੀ ਪਬਲਿਕ ਸੇਫਟੀ ਥ੍ਰੈਟ ਤੁਹਾਨੂੰ ਜਿਹੜਾ ਲੱਗਦਾ ਹੈਗਾ, ਠੀਕ ਆ, ਭਾਵੇਂ ਸੋਸ਼ਲ ਮੀਡੀਆ ਤੇ ਆ ਜਾਂ ਕਿਤੇ ਵੀ ਆ, ਉਹ ਚੀਜ਼ ਨੂੰ ਆਪਾਂ ਕੰਬੈਟ ਕਰਨਾ। ਸੋ ਇਹਦਾ ਮਤਲਬ ਇਹ ਹੁੰਦਾ ਕਿ ਇਹ ਕੋਈ ਵੀ ਬਹਾਨਾ ਇਹਨਾਂ ਨੂੰ ਲੱਭਿਆ ਕਿਸੇ ਵੀ ਕਿਸਮ ਦਾ, ਭਾਵੇਂ ਉਹ ਮਤਲਬ ਤੁਹਾਡੇ ਹੁਣ ਜਿੱਦਾਂ ਕਹਿ ਲਓ ਕਿ DUI ਦੇ ਚੱਕਰਾਂ 'ਚ ਬੰਦਾ ਅਰੈਸਟ ਹੋ ਗਿਆ, ਡੋਮੈਸਟਿਕ ਵਾਇਲੈਂਸ 'ਚ ਅਰੈਸਟ ਹੋ ਗਿਆ, ਆਨਲਾਈਨ ਕੋਈ ਐਕਟੀਵਿਟੀ ਕਰਕੇ ਅਰੈਸਟ ਹੋ ਗਿਆ, ਜਾਂ ਉੱਦਾਂ ਸੜਕ ਤੇ ਰੌਲਾ ਪਾਉਂਦਾ ਅਰੈਸਟ ਹੋ ਗਿਆ, ਉਹ ਲੋਕੀ ਜਿਹੜੇ ਪ੍ਰੋਬਲਮ 'ਚ ਆ ਸਕਦੇ ਆ। ਸੋ ਜਿਹੜਾ ਸੀਗਾ ਬਿਲਕੁਲ ਕੌਸ਼ਨ ਜਿਹੜੀ ਵਰਤਣ ਦੀ ਲੋੜ ਹੈਗੀ ਆ, ਕਿ ਬੇਸਿਕਲੀ ਕੋਈ ਵੀ ਇੱਦਾਂ ਦਾ ਐਕਟੀਵਿਟੀ ਜੇ ਹੁੰਦੀ ਆ ਕਿ ਜਿਹਦੇ ਵਿੱਚ ਬੰਦੇ ਨੂੰ ਪੁਲਿਸ ਅਰੈਸਟ ਕਰਦੀ ਆ, ਭਾਵੇਂ ਉਹਦੇ ਘਰੋਂ ਹੀ ਡੋਮੈਸਟਿਕ ਵਾਇਲੈਂਸ ਦੀ ਕੰਪਲੇਂਟ ਆ, ਘਰ ਵਾਲੇ ਦੀ ਲੜਾਈ ਹੋ ਗਈ, ਐਜ਼ ਸਿੰਪਲ ਐਜ਼ ਦੈਟ, ਉੱਤੇ ਵੀ ਆਪਾਂ ਦੇਖ ਰਹੇ ਹਾਂ ਕਿ ਲੋਕੀ ਜਿਹੜੇ ਅਰੈਸਟ ਜਿਹੜੇ ਹੋ ਰਹੇ ਆ। ਤੇ ਜਿਹੜਾ ਇਹਨਾਂ ਦਾ ਪੈਰਿਸ ਆਪਰੇਸ਼ਨ ਹੈਗਾ, ਇਹਦੇ ਫਿਰ ਜਿਹੜਾ ਟਵਿਨ ਸ਼ੀਲਡ ਆਪਰੇਸ਼ਨ ਜਿਹੜਾ ਸੀਗਾ, ਉਹਦੇ ਵਿੱਚ ਜੋ ਵੀ ਇਹਨਾਂ ਨੂੰ ਸਕਸੈਸ ਮਿਲੀ, ਉਸ ਤੋਂ ਬਾਅਦ ਦੁਬਾਰਾ ਜਿਹੜਾ ਮਿਨੀਐਪੋਲਿਸ ਜਿਹੜਾ ਚੱਲ ਗਏ ਆ। ਨਹੀਂ ਬਿਲਕੁਲ, ਇਸ ਟਾਈਮ ਪੂਰੀ ਜਿਹੜਾ ਉਹ ਇਹਨਾਂ ਨੇ ਸਖਤੀ ਕੀਤੀ ਆ, ਵੈਟਿੰਗ ਜਿਹੜੀ ਉਹ ਤੇਜ਼ ਕਰ ਦਿੱਤੀ ਹੈਗੀ ਆ। ਵੈਸੇ ਵੀ ਉੱਥੇ ਦੇ ਜਿਹੜੇ ਲਾਅ ਮੇਕਰਸ ਦੇ ਨਾਲ ਪ੍ਰਸ਼ਾਸਨ ਦਾ ਪੰਗਾ ਜਿਹੜਾ ਉਹ ਪਿਆ ਹੀ ਰਹਿੰਦਾ ਆ। ਉਹ ਵੀ ਜਿਹੜੀ ਉਹ ਨਾਲ ਦੇ ਨਾਲ ਕਈ ਜਿਹੜੇ ਲੋਕ ਆ ਇਸ ਐਂਗਲ ਤੋਂ ਵੀ ਉਸ ਨੂੰ ਜਿਹੜਾ ਉਹ ਦੇਖਦੇ ਆ। ਸੋ ਮਤਲਬ ਹਰ ਤਰ੍ਹਾਂ ਦੀ, ਚਾਹੇ ਉਹ ਰਿਫਿਊਜੀ ਆ, ਚਾਹੇ ਉਹ ਗ੍ਰੀਨ ਕਾਰਡ ਵਾਲੇ ਸਟੇਟਸ ਵਾਲੇ ਆ, ਚਾਹੇ ਉਹ ਸਿਟੀਜ਼ਨਸ਼ਿਪ ਦੇ ਵਾਲੀਆਂ, ਉਹ ਸਾਰਿਆਂ ਦੇ ਉੱਤੇ ਹੀ ਇਹਨਾਂ ਨੇ ਹੁਣ ਪੌਜ਼ ਲਾਈ ਹੋਈ ਆ। ਉੱਥੇ ਵੈਟਿੰਗ ਜਿਹੜੀ ਐਕਸਟਰਾ ਕਰਿਆ ਕਰਨੀ ਹੈ। ਹਾਂਜੀ, ਮੋਸਟਲੀ ਜਿਹੜੇ ਰਿਫਿਊਜੀ ਕੇਸ ਜਿਹੜੇ ਹੈਗੇ ਆ ਉਹਨਾਂ ਤੇ ਸ਼ੁਰੂਆਤ ਉਹਨਾਂ ਤੋਂ ਇਹਨਾਂ ਨੇ ਕਰਨੀ ਹੈ। ਓਕੇ, ਠੀਕ ਆ। ਮਿਨੀਐਪੋਲਿਸ ਦੇ ਵਿੱਚ ਹੀ ਆਪਾਂ ਅਗਲੀ ਗੱਲ ਕਰਦੇ ਹਾਂ। ਅਟਾਰਨੀ ਟਿਰਕਿਆਨਾ ਜੀ, ਬੀਤੇ ਦਿਨਾਂ ਦੇ ਵਿੱਚ ਇੱਕ 37 ਸਾਲਾਂ ਦੀ ਜਿਹੜੀ ਅਮਰੀਕਨ ਸਿਟੀਜ਼ਨ
ਸੀਗੀ, ਉਸ ਦੀ ਫੇਟਲ ਸ਼ੂਟਿੰਗ ਹੋਈ, ਜਿਸ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਇਹ ਗੱਡੀ ਦੇ ਨਾਲ ਆਪਣੇ ਫੈਡਰਲ ਏਜੰਟ ਆ ਉਸ ਨੂੰ ਥੱਲੇ ਦੇਣ ਦੀ ਇਸਨੇ ਕੋਸ਼ਿਸ਼ ਕੀਤੀ ਤੇ ਆਪਣੀ ਜਾਨ ਬਚਾਉਣ ਖਾਤਰ ਉਸਨੇ ਜਿਹੜੀ ਉਹ ਗੋਲੀ ਚਲਾਈ। ਹੁਣ ਕਾਫੀ ਹੌ ਹੱਲਾ ਪਿਆ ਆ, ਕਾਫੀ ਰੌਲਾ ਜਿਹੜਾ ਉਹ ਪੈ ਚੁੱਕਾ ਆ। ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਇਸ ਟਾਈਮ ਸਾਹਮਣੇ ਜਿਹੜੀਆਂ ਆ ਰਹੀਆਂ ਆ। ਸੋ ਆਈਸ ਏਜੰਟ ਦੇ ਦੁਆਰਾ ਫੇਟਲ ਸ਼ੂਟਿੰਗ, ਉਹ ਸ਼ੂਟਿੰਗ ਦਾ ਉੱਦਾਂ ਕੋਈ ਪਹਿਲਾ ਮਾਮਲਾ ਤਾਂ ਨਹੀਂ ਆ, ਹੋਰ ਵੀ ਅਮਰੀਕਾ ਦੇ ਸ਼ਹਿਰਾਂ 'ਚ ਇੱਦਾਂ ਦੀਆਂ ਸ਼ੂਟਿੰਗਸ ਇਹਨਾਂ ਦੇ ਦੁਆਰਾ ਹੋ ਚੁੱਕੀਆਂ ਆ। ਸੋ ਇਹ ਹੁਣ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ। ਹਾਂਜੀ, ਸੋ 37 ਸਾਲ ਦੀ ਇਹ ਸੀਗੀ ਤੇ ਕਾਫੀ ਜਿਹੜੀਆਂ ਖਬਰਾਂ ਬਾਅਦ 'ਚ ਵੀ ਆਈਆਂ ਕਿ ਵਧੀਆ ਇਨਸਾਨ ਸੀਗੀ। ਤੇ ਜਿਹੜਾ ਇੰਟਰਨੈਟ ਦੇ ਵਿੱਚ ਪਹਿਲਾਂ ਤੁਸੀਂ ਓਪੀਨੀਅਨ ਜੇ ਪੜ੍ਹੋ, ਤੁਸੀਂ ਫੌਕਸ ਨਿਊਜ਼ ਵਾਲਿਆਂ ਦੇ ਪੜ੍ਹੋ, ਉਹਦੇ ਥੱਲੇ ਹੋਰ ਤਰ੍ਹਾਂ ਦੀ ਜਿਹੜੀ ਆਡੀਅנס ਆਣੀ ਆ, ਉਹਨਾਂ ਨੇ ਹੋਰ ਤਰ੍ਹਾਂ ਦੇ ਕਮੈਂਟ ਦੇਣੇ ਆ ਕਿ ਨਹੀਂ ਇਹ ਆਫੀਸਰ ਨੂੰ ਡੇਂਜਰ ਕਰ ਰਹੀ ਸੀਗੀ ਤਾਂ ਕਰਕੇ ਮਾਰਨਾ ਜਸਟੀਫਾਈਡ ਸੀਗਾ, ਫੈਡਰਲ ਇਨਵੈਸਟੀਗੇਸ਼ਨ ਦੇ ਵਿੱਚ ਰੁਕਾਵਟ ਕਰ ਰਹੀ ਸੀਗੀ। ਜਿਹੜੇ ਦੂਜੇ ਤੁਸੀਂ ਲੈਫਟ ਵਾਲੇ ਮੀਡੀਆ 'ਚ ਦੇਖੋ, ਕਹਿੰਦੇ ਆ ਕਿ ਇਹ ਬਹੁਤ ਜ਼ਿਆਦਾ ਓਵਰ ਸਟੈਪਿੰਗ ਜਿਹੜੀ ਹੈਗੀ ਆ। ਮੇਰੇ ਹਿਸਾਬ ਨਾਲ ਇਹ ਨਿਊਟਰਲ ਪਰਸਪੈਕਟਿਵ ਤੋਂ ਵੀ ਜੇ ਦੇਖਿਆ ਜਾਵੇ, ਕਾਫੀ ਜ਼ਿਆਦਾ ਉਹਨਾਂ ਨੇ ਮੇਰੇ ਹਿਸਾਬ ਨਾਲ ਪਾਵਰ ਆਪਣੀ ਓਵਰ ਸਟੈਪ ਕੀਤੀ ਹੈ, ਕਿਉਂਕਿ ਜਿਹੜੀ ਵੀਡੀਓਜ਼ ਜਿਹੜੀਆਂ ਆ ਰਹੀਆਂ, ਜਿਹੜੇ ਐਂਗਲ ਤੋਂ ਉਹ ਦਿਖਾ ਰਹੇ ਆ, ਜਿਹੜੇ ਹਿਸਾਬ ਨਾਲ ਉਹ ਕਾਰ ਬੈਕ ਕਰ ਰਹੀ ਸੀਗੀ, ਬੰਦੇ ਨੇ ਪਹਿਲਾਂ ਹੀ ਬੰਦੂਕ ਜਿਹੜੀ ਕੱਢ ਲਈ। ਜੇ ਫਰੇਮ ਬਾਏ ਫਰੇਮ ਦੇਖਿਆ ਜਾਵੇ, ਸਾਰਿਆਂ ਨੂੰ ਪਤਾ ਕਿ ਜੇ ਆਫੀਸਰ ਬਚਣਾ ਚਾਹੁੰਦਾ ਤੇ ਉਹ ਬਚ ਸਕਦਾ ਸੀਗਾ ਸਾਈਡ ਤੇ, ਕੋਈ ਇਦਾਂ ਨਹੀਂ ਸੀਗਾ ਉਹਨੇ ਹਿੱਟ ਹੀ ਕਰ ਦੇਣਾ ਸੀਗਾ। ਤੇ ਕਲੀਅਰ ਸੀਗਾ ਕਿ ਉਹ ਸਿਰਫ ਮਤਲਬ ਉੱਥੋਂ ਨਿਕਲਣ ਦੀ ਕੋਸ਼ਿਸ਼ ਜਿਹੜੀ ਕਰ ਰਹੀ ਹੈ, ਮਤਲਬ ਉਹਦਾ ਕੋਈ ਇਰਾਦਾ ਇਹ ਨਹੀਂ ਸੀਗਾ ਕਿ ਉਹਨੇ ਆਫੀਸਰ ਨੂੰ ਜਾਣ ਕੇ ਕੋਈ ਮਾਰ ਦੇਣਾ ਜਾਂ ਕਿੱਦਾਂ। ਕਾਫੀ ਚਿਰ ਤੋਂ ਉੱਥੇ ਸੀਗੀ ਤੇ ਇਰਾਦਾ ਉਹਦਾ ਇਹੀ ਸੀਗਾ ਕਿ ਗੱਡੀ ਉੱਥੋਂ ਭਜਾ ਲੈਣੀ ਹੈ। ਤੇ ਹੁਣ ਗੱਲ ਉਹ ਆ ਜਾਂਦੀ ਹੈ ਕਿ ਇਸ ਚੀਜ਼ ਦਾ ਆਫੀਸਰ ਬਹਾਨਾ ਲਾ ਸਕਦਾ ਕਿ ਨਹੀਂ ਲਾ ਸਕਦਾ, ਉਹ ਚੀਜ਼ ਆ ਜਾਣੀ ਹੈ। ਤੇ ਜਿਹੜੀ ਲੋਕਲ ਅਥਾਰਟੀਜ਼ ਜਿਹੜੀਆਂ ਹੈਗੀਆਂ, ਉਹਨਾਂ ਨੇ ਕਿਹਾ ਕਿ ਨਹੀਂ ਇਹਨੂੰ ਪ੍ਰੋਸੀਕਿਊਟ ਕਰਨਾ। ਮਤਲਬ ਇਹ ਪੂਰੀ ਉਤਲੇ ਤੁਸੀਂ ਦੇਖ ਲਓ ਕਿ VP ਲੈਵਲ ਤੱਕ ਜਿਹੜੀ ਗੱਲ ਪਹੁੰਚ ਗਈ ਹੈ ਕਿ ਉਹ ਕਹਿੰਦੇ ਕਿ ਨਹੀਂ ਇਹਨੂੰ ਇਮਿਊਨਿਟੀ ਜਿਹੜੀ ਹੋਣੀ ਆ। ਮਤਲਬ ਇਹ ਮਰਡਰ ਜਿਹੜਾ ਸੀਗਾ ਇਹਨੇ ਪੂਰਾ ਦੇਸ਼ ਜਿਹੜਾ ਹਿਲਾਤਾ। ਮਰਨ ਵਾਲਾ ਜਿਹੜਾ ਬੰਦਾ ਉਹ US ਸਿਟੀਜ਼ਨ, ਜਿਹੜੇ ਪ੍ਰੋਟੈਸਟ ਕਰ ਰਹੇ ਸੀਗੇ ਉਹਨਾਂ ਦੇ ਵਿੱਚ US ਸਿਟੀਜ਼ਨ, ਜਿਹੜੇ ਦੁੱਖ ਮਨਾ ਰਹੇ ਆ ਉਹ US ਸਿਟੀਜ਼ਨ ਲੋਕੀ। ਠੀਕ ਹੈ, ਇਹ ਕਹਿਣ ਦਾ ਮਤਲਬ ਕੀ ਆ ਕਿ ਮੈਂ ਕਿਹਾ ਹੁਣ ਗੋਲੀ ਵੀ ਕਈ ਵਾਰੀ ਖਾ ਲੈਂਦੇ ਆ ਲੋਕੀ, ਪਰ ਉਹਦਾ ਕੌਨਸੀਕੁਐਂਸ ਕੀ? ਸਾਰੇ ਇਮੀਗ੍ਰੈਂਟ ਮੇਰੇ ਖਿਆਲ ਕਈਆਂ ਨੂੰ ਪਤਾ ਵੀ ਨਹੀਂ ਹੋਣਾ ਕਿ ਇਦਾਂ ਹੋਇਆ, ਕਈਆਂ ਨੂੰ ਫਰਕ ਵੀ ਨਹੀਂ ਪੈਣਾ ਕਿ ਕੋਈ ਆਹ ਚੀਜ਼ ਹੋ ਗਈ ਆ। तो कई तरह ਦੇ ਸਾਨੂੰ ਜਿੱਦਾਂ ਆਪਾਂ ਓਪੀਨੀਅਨ ਦੱਸਿਆ, ਕੋਈ ਕਹਿੰਦਾ ਸਹੀ ਹੈ, ਕੋਈ ਕਹਿੰਦਾ ਗਲਤ ਆ, ਕਈ ਓਪੀਨੀਅਨ ਜਿਹੜੇ ਤੁਹਾਨੂੰ ਮਿਲ ਜਾਣੇ ਆ। ਬਾਕੀ ਬੜੀ ਮਾੜੀ ਗੱਲ ਆ, ਮਤਲਬ ਕਿ ਅਮਰੀਕਾ ਦੇ ਵਿੱਚ ਕਦੀ ਮਤਲਬ ਮੈਂ ਤਾਂ ਨਹੀਂ ਸੋਚਿਆ ਸੀਗਾ ਕਿ ਇਦਾਂ ਦੇ ਮਾਹੌਲ ਜਿਹੜੇ ਪੈਣੇ ਆ, ਕਿ ਆਪਣੇ ਵੀ ਜਿੱਦਾਂ ਹੁਣ ਦੇਸ਼ਾਂ 'ਚ ਧਰਨੇ ਤੁਰਨੇ ਹੁੰਦੇ ਆ, ਜੇ ਬੰਦਾ ਮਰ ਜਾਵੇ ਭਾਵੇਂ ਰੌਲਾ ਰੱਪਾ ਵੀ ਪਾਉਂਦਾ ਹੋਵੇ, ਬੜੀ ਵੱਡੀ ਗੱਲ ਹੁੰਦੀ ਆ। ਤੇ ਮਤਲਬ ਕਿ ਅਮਰੀਕਾ ਦੇ ਵਿੱਚ ਤੁਸੀਂ ਟੈਕਨੀਕੈਲਿਟੀ ਦੇ ਕਰਕੇ ਸਿਟੀਜ਼ਨ ਜਿਹੜਾ ਮਾਰਤਾ ਇੱਕ, ਦੇਖ ਲਓ ਤੁਸੀਂ ਕਿੱਦਾਂ ਦਾ ਮਾਹੌਲ ਜਿਹੜਾ ਸੀਗਾ, ਕਿੱਧਰਲੇ ਪਾਸੇ ਨੂੰ ਸਾਲ ਦੇ ਵਿੱਚ ਚੀਜ਼ਾਂ ਜਿਹੜੀਆਂ ਚੱਲ ਗਈਆਂ। ਹੁਣ ਜਿਹੜੇ ਲੋਕਲ ਅਫੀਸ਼ੀਅਲ ਹੈਗੇ ਉੱਥੇ ਦੇ, ਉਹ ਜਿਹੜਾ ਡਿਸਪਿਊਟ ਕਰਦੇ ਆ ਕਿ ਫੈਡਰਲ ਗਵਰਨਮੈਂਟ ਜਿਹਦਾ ਉਹਨਾਂ ਦਾ ਨੈਰੇਟਿਵ ਹੈਗਾ ਕਿ ਸੈਲਫ ਡਿਫੈਂਸ ਵਾਲੀ ਗੱਲ ਦਾ, ਉਹ ਕਹਿੰਦੇ ਕਿ ਸੈਲਫ ਡਿਫੈਂਸ ਵਾਲੀ ਗੱਲ ਨਹੀਂ ਹੈ, ਕੋਈ ਵੀ ਇਮੀਨੈਂਟ ਜਿਹੜਾ ਥ੍ਰੈਟ ਨਹੀਂ ਸੀਗਾ, ਇਹ ਰੁਕ ਸਕਦਾ ਸੀਗਾ। ਹੁਣ ਪਬਲਿਕ ਜਿਹੜਾ ਸੀਗੀ, ਉਹਨਾਂ ਨੇ ਤੁਹਾਨੂੰ ਪਤਾ ਹੀ ਹੈ ਕਾਫੀ ਪ੍ਰੋਟੈਸਟ ਵਗੈਰਾ ਸ਼ੁਰੂ ਹੋ ਗਏ, ਕ੍ਰਿਟਿਸਿਜ਼ਮ ਹੋ ਗਿਆ, ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਆ ਉਹਨਾਂ ਨੇ ਕਾਫੀ ਆਵਾਜ਼ ਜਿਹੜੀ ਚੱਕੀ ਹੈ, ਸਿਵਲ ਲਿਬਰਟੀ ਐਡਵੋਕੇਟਸ ਨੇ ਕਾਫੀ ਜਿਹੜੀ ਆਵਾਜ਼ ਚੱਕੀ ਹੈ। ਬੇਸਿਕਲੀ ਇਹ ਕੀ ਕਹਿੰਦੇ ਕਿ ਜਿਹੜੇ ਆਈਸ ਹੈਗੀ ਉਹਨਾਂ ਦੇ ਜਿਹੜੇ ਟੈਕਟਿਕ ਹੈਗੇ ਆ, ਜਿਹੜੇ ਮੈਥਡ ਉਹ ਯੂਜ਼ ਕਰਦੇ ਆ, ਉਹ ਇੱਕ ਬਹੁਤ ਡੇਂਜਰਸਲੀ ਜਿਹੜਾ ਸੀਗਾ ਮਿਲੀਟਰਾਈਜ਼ਡ ਹੋ ਗਏ ਆ। ਮਤਲਬ ਕਿ ਇੰਨੇ ਸਾਰੇ ਵੈਪਨ ਦੇ ਦਿੱਤੇ ਤੁਸੀਂ ਉਹਨਾਂ ਨੂੰ, ਟ੍ਰੇਨਿੰਗ ਉਹਨਾਂ ਦੀ ਹੈ ਨਹੀਂ, ਤੇ ਜਿਹਨੂੰ ਮਰਜ਼ੀ ਚੱਕ ਕੇ ਸੁੱਟਤਾ, ਕਿਸੇ ਦਾ ਮੋਢਾ ਤੋੜਤਾ, ਕਿਸੇ ਨੂੰ ਮਾਰਤਾ। ਤੇ ਇਹਦੇ ਵਿੱਚ ਉਹ ਹੁਣ ਕਹਿ ਰਹੇ ਆ ਕਿ ਟਰਾਂਸਪੇਰੈਂਸੀ ਚਾਹੀਦੀ ਆ, ਲੋਕਲ ਇਨਵੋਲਵਮੈਂਟ ਚਾਹੀਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ, ਤਾਂ ਕਿ ਜਿਹੜਾ ਫੈਡਰਲ ਗਵਰਨਮੈਂਟ ਜਿਹੜਾ ਕੰਟਰੋਲ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਸਟੇਟਾਂ ਦੇ ਵਿੱਚ, ਉਹ ਉਹਨੂੰ ਰੋਕਣ, ਇਹ ਠੱਲ ਪਾਉਣ ਥੋੜੀ ਜਿਹੀ। ਜਿਹੜਾ ਗਵਰਨਰ ਸੁਣੀ ਲਿਆ ਸਾਰਾ, ਉਹਨਾਂ ਨੇ ਤਾਂ ਸਿੱਧਾ ਹੀ ਕਿਹਾ ਕਿ ਮਤਲਬ ਸਟੇਟ ਚੋਂ ਸਾਡੀ ਚੋਂ ਦਫਾ ਹੋ ਜਾਓ ਆਈਸ ਵਾਲਿਆਂ ਨੂੰ, ਕਿ ਸਾਡੀ ਸਟੇਟ ਤੁਸੀਂ ਵੈਲਕਮ ਨਹੀਂ ਹੈਗੇ। ਤੇ ਉਹਨੇ ਕਾਫੀ ਵਧੀਆ ਸ਼ਬਦ ਵੀ ਜਿਹੜੇ ਯੂਜ਼ ਕੀਤੇ ਆ ਆਈਸ ਦੇ ਖਿਲਾਫ, ਜਿਹੜੇ ਆਪਾਂ ਰਿਪੀਟ ਨਹੀਂ ਕਰ ਸਕਦੇ। ਤੇ ਹਾਂਜੀ, ਤੇ ਇਹ ਹੁਣ ਇਧਰਲੇ ਪਾਸੇ ਨੂੰ ਚੀਜ਼ਾਂ ਜਿਹੜੀਆਂ ਤੁਰ ਪਈਆਂ, ਤੇ ਲੋਕੀ ਵੀ ਖੜੇ ਆ ਜੀ। ਅਮਰੀਕਨ ਦੇਖ ਲਓ ਤੁਸੀਂ, 50% ਤਾਂ ਘੱਟੋ ਘੱਟ ਜਿਹੜੇ ਸੀਗੇ ਇਮੀਗ੍ਰੈਂਟਾਂ ਦੇ ਨਾਲ ਖੜੇ ਆ। ਤੇ ਇਹਦੇ ਵਿੱਚ ਇਹੀ ਆ ਕਿ ਸਾਰੀ ਚੀਜ਼ ਨੂੰ ਦੇਖੋ, ਉਹਨਾਂ ਦੇ ਦੇਸ਼ ਜਿਹੜਾ ਆਏ ਆ, ਉਹਨਾਂ ਦੇ ਲਾਜ਼ ਨੂੰ ਰਿਸਪੈਕਟ ਕਰੋ, ਠੀਕ ਆ, ਕੇਸਾਂ ਵੱਲ ਆਪਣੇ ਧਿਆਨ ਦਿਓ, ਤੇ ਜਿਹੜੀ ਪੁੱਠੀਆਂ ਸਿੱਧੀਆਂ ਜਿਹੜੀਆਂ ਹਰਕਤਾਂ ਉਹਨੂੰ ਪਲੀਜ਼ ਥੋੜਾ ਜਿਹਾ ਰੋਕੋ। ਤੇ ਪਹਿਲਾਂ ਜਿਹੜਾ ਸੀਗਾ
ਆਪਾਂ ਕਦੀ ਮਤਲਬ ਝਿਜਕੇ ਨਹੀਂ ਸ਼ੋਅ ਤੇ ਆ ਕੇ ਕਹਿਣ ਨੂੰ ਕਿ ਠੀਕ ਆ, ਸਾਨੂੰ ਵੀ ਕਈ ਚੀਜ਼ਾਂ ਜਿਹੜੀਆਂ ਸਿੱਖਣ ਦੀ ਜ਼ਰੂਰਤ ਹੈਗੀ ਐਜ਼ ਅ ਕਮਿਊਨਿਟੀ। ਤੇ ਮਤਲਬ ਜਿੱਦਾਂ ਦਾ ਹੁਣ ਟਾਈਮ ਜਿਹੜਾ ਚੱਲਦਾ ਉਹ ਇਦਾਂ ਕਿ ਤੁਹਾਡਾ ਜਿਹੜਾ ਰਿਕਾਰਡ ਹੈਗਾ ਕ੍ਰਿਮੀਨਲ ਵਾਲਾ ਹੋਵੇ, ਆਪਣਾ ਡੋਮੈਸਟਿਕ ਵਾਇਲੈਂਸ ਵਾਲੇ ਝਗੜਿਆਂ ਤੋਂ ਦੂਰ, ਜਿਹੜਾ ਦਾਰੂ ਪੀ ਕੇ ਗੱਡੀਆਂ ਚਲਾਉਣੀਆਂ ਉਹ ਤੋਂ ਦੂਰ, ਜਿਹੜਾ ਗੰਨਾਂ ਵਾਲਾ ਜਿਹੜਾ ਮਸਲਾ ਸੀਗਾ ਉਹ ਤੋਂ ਦੂਰ, ਡਰੱਗਾਂ ਵਾਲੀ ਤਸਕਰੀ ਜਿਹੜੀਆਂ ਕਮਿਊਨਿਟੀ 'ਚ ਆਪਣੇ ਜਿਹੜੀਆਂ ਚੱਲ ਰਹੀਆਂ, ਤੇ ਉਹ ਮੁੱਦੇ ਕੋਈ ਸਾਹਮਣੇ ਲੈ ਕੇ ਆਉਂਦਾ ਨਹੀਂ। ਮਤਲਬ ਕਿ ਗੱਲ ਹੁਣ ਜਿਹੜੀ ਚੀਜ਼ ਜਿੱਦਾਂ ਹੁੰਦੀ ਆ ਉਹਨੂੰ ਉਦਾਂ ਕਹਿਣਾ ਵੀ ਚਾਹੀਦਾ ਰਹੇ। ਕਈ ਵਾਰੀ ਲੋਕੀ ਕਹਿਣ ਤੋਂ ਝਿਜਕਦੇ ਆ ਕਿ ਠੀਕ ਆ ਆਪਣੀ ਕਮਿਊਨਿਟੀ ਬਾਰੇ ਮਾੜਾ ਬੋਲਤਾ, ਏਦਾਂ ਕਰਤਾ ਉਦਾਂ ਕਰਤਾ, ਪਰ ਤੁਹਾਡੇ ਮੂਹਰੇ ਹੀ ਆ ਖਬਰਾਂ। ਹੁਣ ਕੋਈ ਕੋਕੇਨ ਤਸਕਰੀ ਕਰੀ ਜਾਂਦਾ, ਕੋਈ ਕੁਛ ਕਰੀ ਜਾਂਦਾ। ਚੈਨਲ ਉਹਨੇ ਬਣਾਇਆ, ਉਹਦੇ ਵਿੱਚ ਉਹ ਜਿਹੜੇ ਚਾਈਲਡ ਟ੍ਰੈਫਿਕ ਉਹ ਜਿਹੜੇ ਹੁੰਦੇ ਆ ਉਹ ਰਿੰਗ ਦੇ ਵਿੱਚ ਫਸੇ ਹੋਏ ਬੰਦੇ, ਪੱਗਾਂ ਪਾਈਆਂ ਹੋਈਆਂ, ਮਤਲਬ ਕਿ ਫੈਕਟਸ ਹੈਗੇ ਉਹ, ਕੋਈ ਉਹਨੂੰ ਮਤਲਬ ਬੰਦਾ ਝੁਠਲਾ ਨਹੀਂ ਸਕਦਾ ਹੈਗਾ। ਸਾਰਾ ਮਤਲਬ ਹੁਣ ਐਵਰੀਥਿੰਗ ਇਜ਼ ਔਨ ਇੰਟਰਨੈਟ ਹੈ ਨਾ। ਸਹੀ ਹੈ। ਤੇ ਇਹਦੇ ਵਿੱਚ ਹੁਣ ਕੀ ਹੁੰਦਾ ਕਿ ਜਿਹੜਾ ਗੱਲ ਹੋ ਜਾਂਦੀ ਲੈ ਦੇ ਕੇ, ਕਿ ਫਿਰ ਜਿਹੜਾ ਮਿਹਨਤੀ ਬੰਦਾ ਹੁੰਦਾ, ਠੀਕ ਆ, ਜਿਹੜਾ ਸਿੱਧਾ ਸਿੰਪਲ ਰੂਲ ਰੈਗੂਲੇਸ਼ਨ ਚੰਗਣ ਵਾਲਾ ਚੱਲਣ ਵਾਲਾ ਬੰਦਾ, ਕੰਮ ਕਾਰ ਕਰਨਾ ਆ, ਉਹ ਵਿਚਾਰਾ ਬੰਦਾ ਵੀ ਨਾਲ ਜਿਹੜਾ ਰਗੜ ਹੋ ਜਾਂਦਾ। ਉਹੀ ਚੀਜ਼ ਜਿਹੜੀ ਹੋ ਰਹੀ ਆ। ਤੇ ਹੁਣ ਤੁਸੀਂ ਦੇਖ ਲਓ ਕਿ ਉਹ ਕੋਈ ਡਿਸਟਿੰਗੁਇਸ਼ ਨਹੀਂ ਕਰ ਰਿਹਾ, ਜਿਹੜਾ ਬੰਦਾ ਤਰੀਕ ਤੇ ਜਾ ਰਿਹਾ ਉਹਨੂੰ ਫੜ ਲੈਂਦੇ ਆ। ਤੇ ਥੋੜਾ ਜਿਹਾ ਇਹ ਹੈਗਾ ਕਿ ਇਸ ਵੇਲੇ ਜਿਹੜਾ ਦੂਰ ਰਹੋ, ਠੀਕ ਆ, ਜਿਹੜੇ ਸਹੀ ਜਿਹੜਾ ਆਪਣਾ ਰਿਕਾਰਡ ਜਿਹੜਾ ਮੇਨਟੇਨ ਰੱਖੋ, ਕਿਉਂਕਿ ਕੰਮ ਜਿਹੜਾ ਸੀਗਾ ਡਿਫਿਕਲਟ ਹੋ ਗਿਆ ਹੁਣ ਕਾਫੀ। ਹਾਂਜੀ, ਨਹੀਂ ਬਿਲਕੁਲ ਪਤਾ ਨਹੀਂ ਹੁੰਦਾ ਕੌਣ ਕਿੱਥੇ ਕੀ ਜਿਹੜਾ ਉਹ ਚੱਲ ਰਿਹਾ ਆ। ਮੈਂ ਦੇਖ ਰਿਹਾ ਸੀਗਾ ਉੱਥੇ ਅਟਾਰਨੀ ਟਿਰਕਿਆਣਾ ਜੀ ਇੱਥੇ ਹੀ ਜਿਹੜਾ ਮਿਨੇਸੋਟਾ ਦੇ ਵਿੱਚ ਹੁਣ, ਕਿਉਂਕਿ 2000 ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਫੈਡਰਲ ਏਜੰਟ ਉੱਥੇ ਗਿਆ ਆ। ਆਪਣੇ ਉਹ ਪੰਜਾਬੀਆਂ ਦੇ ਹੋਟਲ ਵਾਲਾ ਵੀ ਕਿੱਡਾ ਮਸਲਾ ਜਿਹੜਾ ਆ ਉਹ ਬਣ ਗਿਆ ਜਦੋਂ ਉਹਨਾਂ ਨੇ ਉਹ ਕੈਂਸਲ ਕਰ ਦਿੱਤੇ ਉਹਨਾਂ ਦੀਆਂ ਰਿਜ਼ਰਵੇਸ਼ਨ। ਉਹ ਵੀ ਨਜ਼ਰਾਂ 'ਚ ਜਿਹੜਾ ਉਹ ਆਇਆ। ਉੱਥੇ ਜਿਹੜੇ ਊਬਰ ਡਰਾਈਵ ਕਰ ਰਹੇ ਸੀਗੇ, ਉਹ ਊਬਰ ਜਿੱਥੇ ਵੇਟ ਕਰਨ ਵਾਲੇ ਸੀ ਉੱਥੇ ਜਾ ਕੇ ਲੋਕਾਂ ਦੀ ਜਿਹੜੀ ਨੈਸ਼ਨੈਲਿਟੀ ਕਾਈਂਡ ਆਫ ਚੈੱਕ, ਇਮੀਗ੍ਰੇਸ਼ਨ ਸਟੇਟਸ ਚੈੱਕ ਜਿਹੜਾ ਉਹ ਕਰ ਰਹੇ ਸੀਗੇ। ਤੇ ਅੱਗੋਂ ਅਟਾਰਨੀ ਟਿਰਕਿਆਣਾ ਜੀ ਆਈਸ ਦੇ ਏਜੰਟ ਜਿਹੜੇ ਚੈੱਕ ਕਰ ਰਹੇ ਸੀਗੇ ਤੇ ਉਹਨੂੰ ਕਹਿ ਰਹੇ ਸੀ ਵੀ ਤੇਰਾ ਐਕਸੈਂਟ ਨਹੀਂ ਸਾਡੇ ਵਰਗਾ, ਅਮਰੀਕੀਆਂ ਵਰਗਾ, ਤਾਂ ਤੇਰੀ ਚੈਕਿੰਗ ਹੋ ਰਹੀ ਆ। ਕਹਿੰਦੇ ਵੀ ਤੈਨੂੰ ਕੀ ਪਤਾ ਵੀ ਮੈਂ ਅਮਰੀਕੀ ਹੈਗਾ ਜਾਂ ਨਹੀਂ ਹੈਗਾ, ਤੂੰ ਮੈਨੂੰ ਕੀ ਪਤਾ ਤੂੰ ਤਾਂ ਨਕਾਬ ਪਾਇਆ। ਜਿਹੜਾ ਅੱਗੋਂ ਵੀ ਉਹ ਊਬਰ ਵਾਲਾ ਸੀਗਾ ਵੀ ਉਹ ਅੱਗੋਂ ਵੀ ਇੱਦਾਂ ਜਿਹੜਾ ਉਹ ਬੋਲਿਆ। ਸੋ ਇਹ ਜਿਹੜੀਆਂ ਚੀਜ਼ਾਂ ਤੁਸੀਂ ਕਿਹਾ ਨਾ, ਜਿੱਦਾਂ ਟ੍ਰੇਨਿੰਗ ਨਾ ਹੋਣ ਦਾ ਜਿਹੜਾ ਇਹ ਨੁਕਸਾਨ ਆ, ਵੀ ਉਹ ਆਪਣੀ ਮਰਜ਼ੀ ਜਿਹੜੀ ਆ ਉਹ ਕਰ ਰਹੇ ਆ। ਐਕਸੈਂਟ ਤੁਹਾਡੇ ਸਿਟੀਜ਼ਨਸ਼ਿਪ ਨੂੰ ਜਿਹੜਾ ਆ ਉਹ ਨਹੀਂ ਡਿਫਾਈਨ ਕਰਦਾ। ਉਹ ਜਿਹੜੀ ਇੱਕ ਪਰਚੀ ਆ ਨੈਚੁਰਲਾਈਜੇਸ਼ਨ ਵਾਲੇ ਸਰਟੀਫਿਕੇਟ ਦੀ, ਉਹ ਡਿਫਾਈਨ ਕਰਦੀ ਆ ਤੁਸੀਂ ਸਹੁੰ ਚੁੱਕੀ ਆ ਕਿ ਨਹੀਂ ਚੁੱਕੀ, ਉਹ ਡਿਫਾਈਨ ਕਰਦੀ ਆ ਤੁਹਾਡੇ ਸਿਟੀਜ਼ਨਸ਼ਿਪ ਨੂੰ। ਸੋ ਇੱਥੋਂ ਇਹ ਪਤਾ ਲੱਗਦਾ ਵੀ ਕਿੱਡੇ ਸਿਸਟੈਮਿਕ ਤਰੀਕੇ ਦੇ ਨਾਲ ਉਹ ਨਿਸ਼ਾਨੇ, ਕੌਣ ਆ ਨਿਸ਼ਾਨੇ ਦੇ ਉੱਤੇ, ਜਾਂ ਵੱਖਰੇ ਰੰਗ ਵਾਲੇ ਹੋਣਗੇ ਤੇ ਜਾਂ ਵੱਖਰੀ ਜਿਨ੍ਹਾਂ ਦੇ ਬੋਲਣ ਦਾ ਜਿਹੜਾ ਲਹਿਜਾ ਥੋੜਾ ਵੱਖਰਾ ਹੋਊਗਾ, ਉਹਨਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ। ਸੋ ਇਹ ਚਿੰਤਾ ਦਾ ਵਿਸ਼ਾ ਹੈਗਾ ਆ। ਅਨਚੈੱਕਡ ਹੋਊਗੀ ਜੇ ਇਸ ਤਰੀਕੇ ਨਾਲ ਇਮਿਊਨਿਟੀ ਨਾ ਕਰਨਗੇ, ਫਿਰ ਤਾਂ ਅਗਲੇ ਕਹਿਣਗੇ ਵੀ ਜੋ ਮਰਜ਼ੀ ਕਰੀ ਜਾਓ। ਫਿਰ ਇਹ ਵੀ ਪੁਲਿਸ ਤੇ ਪੰਜਾਬ ਪੁਲਿਸ ਦੇ ਵਿੱਚ ਫਰਕ ਹੀ ਰਹਿ ਗਿਆ। ਫਿਰ ਉਹੀ ਚੀਜ਼ ਗੱਲ, ਸਵਾਲ ਜਿਹੜਾ ਉਹ ਆ ਜਾਂਦਾ ਨਾ। ਸੋ ਇਹ ਦੇਖਣਾ ਚਾਹੀਦਾ ਸਾਰਿਆਂ ਨੂੰ। ਹੁਣ ਜਿਹੜਾ ਹਾਂਜੀ, ਸਰਕਾਰ ਸਹੀ ਤਾਂ ਉਸੇ ਵਾਲੇ ਪਾਸੇ ਨੂੰ, ਜਿਹੜੀ ਤੁਸੀਂ ਚੀਜ਼ ਕਹਿ ਰਹੇ ਹੋ ਕਿ ਫਰਕ ਹੀ ਰਹਿ ਜਾਂਦਾ, ਮਤਲਬ ਲਾਈਨ ਤਾਂ ਪਾਰ ਹੋ ਗਈ ਆ ਆਲਰੇਡੀ। ਹੁਣ ਇਹ ਤੋਂ ਜ਼ਿਆਦਾ ਪਾਰ ਹੋਵੇ ਫਿਰ ਮੈਂ ਕਿਹਾ ਫਿਰ ਕੀ, ਫਿਰ ਤਾਂ ਇਹ ਤੋਂ ਜ਼ਿਆਦਾ ਤਾਂ ਫਿਰ ਕੀ ਹੋਊਗਾ, ਫਿਰ ਤਾਂ ਮਰਡਰ ਸਪਰੀ ਕਰੂਗੇ, ਫਿਰ ਤਾਂ ਮਤਲਬ ਜਿਹੜਾ ਮਰਜ਼ੀ ਜਿਹਨੂੰ ਮਰਜ਼ੀ ਚੱਕ ਲਿਆ ਮਾਰਤਾ, ਹੈ ਨਾ। ਹਾਂਜੀ ਹਾਂਜੀ, ਆਲਰੇਡੀ ਕਿੰਨੇ ਕੇਸ ਕਈ ਸਾਹਮਣੇ ਆਏ ਆ। ਨਕਲੀ ਆਈਸ ਵਾਲੇ ਬਣ ਕੇ ਲੋਕ ਇਦਾਂ ਦੇ ਪੁੱਠੇ ਕੰਮ ਕਰ ਰਹੇ ਆ, ਲੋਕਾਂ ਨੂੰ ਡਰਾ ਰਹੇ, ਧਮਕਾ ਰਹੇ, ਫੜ ਵੀ ਹੁੰਦੇ ਆ ਬਾਅਦ ਦੇ ਵਿੱਚ। ਸੋ ਨਕਾਬ ਪਾਏ ਆ, ਉਹ ਆਇਡੈਂਟੀਫਾਈ ਕਰਦੇ ਨਹੀਂ ਆ। ਸੋ ਪਤਾ ਨਹੀਂ ਲੱਗਦਾ ਵੀ ਅਸਲੀ ਆ ਨਕਲੀ ਆ, ਕਿੱਦਾਂ ਆ ਕਿਵੇਂ ਆ। ਸੋ ਇਹ ਸਾਰੀਆਂ ਚੀਜ਼ਾਂ ਨਾਲ ਨਾਲ ਪੈਰਲਲੀ ਜਿਹੜੀਆਂ ਚੱਲ ਰਹੀਆਂ ਹੈਗੀਆਂ। ਸੋ ਜਿੱਦਾਂ ਮੈਂ ਗੱਲ ਕੀਤੀ ਵੀ ਇਹਨਾਂ ਨੇ ਜਿਹੜੀ ਹੁਣ ਮੇਜਰ ਇਮੀਗ੍ਰੇਸ਼ਨ ਐਨਫੋਰਸਮੈਂਟ ਆ, 2000 ਬੰਦਾ ਜਿਹੜਾ ਇੱਥੇ ਇਹਨਾਂ ਨੇ ਲਾਉਣਾ। ਇੱਕ ਤਾਂ ਫਰਾਡ ਦੀ ਚੈਕਿੰਗ ਹੋਣੀ ਆ, ਨਾਲ ਫੈਡਰਲ ਇਮੀਗ੍ਰੇਸ਼ਨ ਐਨਫੋਰਸਮੈਂਟ ਉਹ ਹੁਣ ਕੈਲੀਫੋਰਨੀਆ, ਸ਼ਿਕਾਗੋ, ਲੂਜ਼ੀਆਨਾ, ਉਸ ਤੋਂ ਬਾਅਦ ਹੁਣ ਮਿਨੇਸੋਟਾ ਦੀ ਮਿਨੀਐਪੋਲਿਸ ਦੇ ਉੱਤੇ ਜਿਹੜਾ ਉਹ ਨਿਸ਼ਾਨਾ ਪੂਰਾ ਕੱਸ ਹੋ ਗਿਆ। ਹਾਂਜੀ ਹਾਂਜੀ। ਸੋ ਜਦੋਂ ਦੱਸਿਆ ਪੈਰਿਸ ਪ੍ਰੋਗਰਾਮ ਜਿਹੜਾ ਇਹਨਾਂ ਦਾ ਆਪਰੇਸ਼ਨ ਟਵਿਨ ਸ਼ੀਲਡ ਜਿਹੜਾ ਸੀਗਾ, ਤੇ ਕਿਹੜਾ ਸੀਗਾ ਕੈਥੋਲਾ ਕਰੰਚ ਜਿਹੜਾ ਇਹਨਾਂ ਦਾ ਪ੍ਰੋਗਰਾਮ ਸੀਗਾ ਲੂਈਜ਼ੀਆਨਾ ਦੇ ਵਿੱਚ, ਇਹ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਦਸੰਬਰ ਦੇ ਵਿੱਚ, ਮਿਡ ਦਸੰਬਰ ਦੇ ਵਿੱਚ ਸ਼ੁਰੂ ਕੀਤਾ ਸੀਗਾ, ਤੇ ਹੁਣ ਜਨਵਰੀ 'ਚ ਜਾ ਕੇ ਜਿਹੜਾ ਇਹਨਾਂ ਨੇ ਰੋਕਿਆ।
ਇਹ ਜਿਹੜਾ ਬੇਸਿਕਲੀ ਉੱਥੇ ਇੱਕ ਪੈਰਿਸ਼ ਕਮਿਊਨਿਟੀ ਹੈਗੀ ਆ ਲੂਈਜ਼ੀਆਨਾ ਚ, ਉਹਨੂੰ ਰੈਫਰ ਕਰਦੇ ਆ ਇਹ। ਤੇ ਕਰੰਚ ਦਾ ਮਤਲਬ ਇਹੀ ਆ ਕਿ ਉਹ ਕਹਿੰਦੇ ਕਿ ਜਿਹੜੀ ਇੰਟੈਂਸ ਆਪਾਂ ਇਨਫੋਰਸਮੈਂਟ ਜਿਹੜੀ ਕਰਨੀ ਆ, ਤੇ ਇਹ ਆਪਰੇਸ਼ਨ ਦਾ ਉਹਨਾਂ ਨੇ ਨਾਮ ਜਿਹੜਾ ਦਿੱਤਾ ਸੀਗਾ। 3 ਦਸੰਬਰ ਨੂੰ ਉਹਨਾਂ ਨੇ ਸ਼ੁਰੂ ਕੀਤਾ ਸੀਗਾ। ਰੇਡ ਰੂਡ ਇਹਨਾਂ ਨੇ ਪਾਣੀ ਸ਼ੁਰੂ ਕਰਤੀ ਬਿਜ਼ਨੈਸਿਸ ਦੇ ਉੱਤੇ ਸਿੱਧੇ ਜਾ ਕੇ। ਸੀਰੀਅਸ ਜਿਹੜੇ ਕ੍ਰਿਮੀਨਲ ਲੋਕੀ ਕਹਿੰਦੇ ਉਹ ਫੜਨੇ ਆ, ਪਰ ਫੜੇ ਐਕਚੁਅਲੀ ਕ੍ਰਿਮੀਨਲ ਨਹੀਂ, ਤੇ ਜਿਹੜੇ ਬਿਨਾਂ ਕ੍ਰਿਮੀਨਲ ਰਿਕਾਰਡ ਵਾਲੇ ਲੋਕੀ ਸੀਗੇ ਉਹ ਵੀ ਜਿਹੜੇ ਫੜ ਲਏ ਆ। ਤੇ ਕਮਿਊਨਿਟੀ ਰਿਐਕਸ਼ਨ ਇਹਦੇ ਵਿੱਚ ਇਹੀ ਸੀਗਾ ਕਿ ਬਹੁਤ ਲੋਕਾਂ ਨੂੰ ਜਿਹੜਾ ਸੀਗਾ ਡਰੇ ਦਾ ਪੈ ਗਿਆ। ਲੋਕਾਂ ਨੇ ਜੌਬ ਤੇ ਜਾਣਾ ਛੱਡਤਾ। ਕਈ ਲੋਕਾਂ ਨੇ ਘਰੋਂ ਨਿਕਲ ਤੋਂ ਡਰ ਲੱਗਦਾ ਸੀ ਕਹਿੰਦੇ। ਤੇ ਹਸਪਿਟੈਲਿਟੀ ਤੇ ਕੰਸਟਰਕਸ਼ਨ ਦੇ ਵਿੱਚ, ਜਿਹੜਾ ਰੈਸਟੋਰੈਂਟ ਦੇ ਵਿੱਚ ਜਾਂ ਕੰਸਟਰਕਸ਼ਨ 'ਚ ਜਿਹੜੇ ਲੋਕੀ ਸੀਗੇ ਉਹ ਜੌਬ ਬੰਦ ਤੇ ਨਹੀਂ ਗਏ, ਜਿਹਦੇ ਕਰਕੇ ਕਿ ਬਿਜ਼ਨਸ ਵੀ ਜਿਹੜੇ ਸੀਗੇ ਉਹਨਾਂ ਦੀ ਮੰਦਹਾਲੀ ਜਿਹੜੀ ਪੈ ਗਈ, ਤੇ ਬਿਜ਼ਨਸ ਬੰਦ ਵੀ ਜਿਹੜੇ ਹੋ ਗਏ। ਮਤਲਬ ਸਿੱਧੀ ਜਿਹੀ ਗੱਲ ਆ ਕਿ ਇਮੀਗ੍ਰੈਂਟ ਜਿਹੜਾ ਹੈਗਾ ਉਹ ਜਿਹੜੀ ਵੈਲਿਊ ਬਿਜ਼ਨਸ ਦੇ ਵਿੱਚ ਪਾਉਂਦਾ। ਸਾਰੇ ਜਿਹੜੇ ਹਾਰਡ ਕੰਮ ਆ ਉਹ ਇਮੀਗ੍ਰੈਂਟ ਕਰਦਾ। ਭਾਵੇਂ ਰੈਸਟੋਰੈਂਟ ਵਾਲੇ ਆ, ਸਾਰਿਆਂ ਨੂੰ ਪਤਾ ਹੈਗਾ। ਕੋਈ ਰੈਸਟੋਰੈਂਟ ਜਿਹੜਾ ਦੇਖ ਲਓ, ਸ਼ੈਫ ਵਗੈਰਾ ਜਿਹੜੇ ਅੰਦਰ ਤੁਹਾਨੂੰ ਇਮੀਗ੍ਰੈਂਟ ਬੰਦੇ ਮਿਲ ਜਾਣੇ ਆ, ਠੀਕ ਆ। ਤੇ ਜ਼ਿਆਦਾ ਇਹ ਹੈ ਕਿ ਜਿਹੜੇ ਅਮਰੀਕਨ ਬੰਦੇ ਆ ਉਹ ਫਰੰਟ ਐਂਡ ਤੇ ਹੀ ਜਿਹੜੇ ਹੁੰਦੇ ਆ। ਤੇ ਸਾਰੀਆਂ ਕਿਚਨਾਂ ਜਿਹੜੀਆਂ ਐਟਲੀਸਟ ਮੈਂ ਤਾਂ ਜਿੰਨੇ ਵੀ ਗਿਆ ਉਹਦੇ ਵਿੱਚ ਮੈਂ ਹੀ ਦੇਖਿਆ ਕਿ ਇਮੀਗ੍ਰੈਂਟ ਬੰਦਾ ਕੰਮ ਕਰ ਰਿਹਾ ਹੁੰਦਾ। ਸੇਮ ਥਿੰਗ ਜਿਹੜੇ ਕੰਸਟਰਕਸ਼ਨ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਮੇਜਰ, ਭਾਵੇਂ ਤੁਸੀਂ ਕੰਟਰੈਕਟਰ ਜਿਹੜਾ ਮਰਜ਼ੀ ਰੱਖਿਆ, ਜਿਹੜਾ ਕੰਮ ਆ ਉਹ ਕਾਫੀ ਜਿਹੜੇ ਸਾਊਥ ਅਮਰੀਕਨ ਹੀ ਕਰ ਰਹੇ ਆ, ਜਾਂ ਆਪਣੇ ਚਲੋ ਪੰਜਾਬੀ ਬੰਦੇ ਵੀ ਹੁਣ ਕੰਸਟਰਕਸ਼ਨ ਦੇ ਵਿੱਚ ਆ ਗਏ ਆ। ਤੇ ਇਹ ਜਿਹੜੀ ਸੀਗੀ ਆਪਰੇਸ਼ਨ ਜਿਹੜਾ ਇਹਨਾਂ ਨੇ ਕੀਤਾ ਦਸੰਬਰ ਦੇ ਵਿੱਚ, ਇਹਨਾਂ ਦਾ ਜਿਹੜਾ ਸ਼ੁਰੂ ਹੋਇਆ ਸੀਗਾ ਬੇਸਿਕਲੀ ਨਿਊ ਓਰਲੀਨਸ ਵਾਲੇ ਇਲਾਕੇ ਦੇ ਵਿੱਚ, ਸਾਊਥ ਈਸਟ ਲੂਈਜ਼ੀਆਨਾ ਦੇ ਵਿੱਚ। ਤੇ ਕਾਫੀ ਜਿਹੜਾ ਇਹਨਾਂ ਨੇ ਉੱਥੇ ਜਿਹੜਾ ਸੀਗਾ ਜ਼ੋਰ ਸ਼ੋਰ ਨਾਲ ਆਪਣੀ ਇਨਵੈਸਟੀਗੇਸ਼ਨ ਕੀਤੀ। 200 ਜਿਹੜੇ ਅਫਸਰ ਜਿਹੜੇ ਉਹਨਾਂ ਨੇ ਉੱਥੇ ਭੇਜੇ ਸੀਗੇ, ਤੇ 5000 ਅਰੈਸਟ ਉਹਨਾਂ ਨੇ ਕੀਤੀਆਂ ਇਹ ਸ਼ਾਰਟ ਟਾਈਮ ਦੇ ਵਿੱਚ ਲੂਈਜ਼ੀਆਨਾ ਕਰੈਕਡਾਊਨ ਦੇ ਵਿੱਚ। ਤੇ ਰੋਕੀਆਂ ਇਹਨਾਂ ਨੇ ਜਨਵਰੀ 'ਚ ਤਾਂ ਕਰਕੇ ਆ ਕਿ ਕਹਿੰਦੇ ਉਹਨਾਂ ਨੂੰ ਵਾਪਸ ਸੱਦਾ ਪੱਤਰ ਜਿਹੜਾ ਆ ਗਿਆ ਕਿ ਤੁਸੀਂ ਮਿਨੀਐਪਲਿਸ ਜਾ ਕੇ ਫਿਰ ਦੁਬਾਰਾ ਉੱਥੇ ਲਾਂਚ ਕਰੋ। ਤੇ ਮਤਲਬ ਕਿ ਜਿਹੜਾ ਸੀਗਾ ਆਪਰੇਸ਼ਨ ਅੱਧਾ ਛੱਡ ਕੇ, ਜਿਹੜਾ ਤੁਸੀਂ ਕਹਿ ਲਓ ਕਿ ਮਾਹੌਲ ਜਿਹਾ ਜਿੱਦਾਂ ਕ੍ਰੀਏਟ ਕਰਕੇ ਆਪਣਾ ਲੂਈਜ਼ੀਆਨਾ, ਤੇ ਵਾਪਸ ਇਹ ਮਿਨੀਐਪਲਿਸ ਵੱਲ ਚੱਲ ਗਏ, ਤੇ ਉਧਰ ਨੂੰ ਹੀ ਆ ਜੇ ਇਹ। ਇਸ ਮੌਕੇ ਪਿਵਟ ਜਿਹੜਾ ਉਹ ਕਰ ਚੁੱਕੇ ਹੈਗੇ ਆ ਵੀ ਮਿਨੀਐਪੋਲਿਸ ਦੇ ਉੱਤੇ ਇਹਨਾਂ ਨੇ ਜਿਹੜਾ ਹੁਣ ਜ਼ੋਰ ਲਾਉਣਾ ਜਿਹੜਾ ਉਹ ਹੈਗਾ ਆ। ਅਗਲੀ ਜਿਹੜੀ ਅਟਾਰਨੀ ਟਿਰਕੈਨਾ ਜੀ ਗੱਲ ਕਰਦੇ ਆ, ਫੈਡਰਲ ਜੱਜ ਦੇ ਦੁਆਰਾ ਐਡਮਿਨਿਸਟ੍ਰੇਸ਼ਨ ਦੀ ਇੱਕ ਉਹ ਕੋਸ਼ਿਸ਼ ਜਿਸ ਦੇ ਨਾਲ ਮਾਈਗ੍ਰੈਂਟਸ ਦੇ ਲੀਗਲ ਸਟੇਟਸ ਨੂੰ ਖਤਮ ਕੀਤਾ ਜਾ ਸਕਦਾ ਆ, ਉਸ ਦੇ ਉੱਤੇ ਬਲੌਕ ਲਗਾਇਆ ਆ। ਸੋ ਕੀ ਕੋਸ਼ਿਸ਼ ਸੀ ਕਿ ਟਰੰਪ ਪ੍ਰਸ਼ਾਸਨ ਦੀ, ਤੇ ਕਿਹੜੀ ਚੀਜ਼ ਦੇ ਉੱਤੇ ਬਲੌਕ ਲੱਗਾ ਹੈ ਜੀ? ਸੋ ਜਿਹੜਾ ਇੱਕ ਇਹ ਬੇਸਿਕਲੀ ਆਪਣੇ ਇੰਡੀਅਨ ਪੋਪੂਲੇਸ਼ਨ ਨੂੰ ਨਹੀਂ ਇਫੈਕਟ ਕਰਦਾ। ਜਿਹੜੇ ਕਿਊਬਾ, ਹੇਟੀ, ਐਲ ਸੈਲਵਾਡੋਰ ਵਾਲੇ ਜਿਹੜੇ ਲੋਕੀ ਜਿਹੜੇ ਆਏ ਸੀਗੇ, ਜਿਹੜਾ ਉਹਨਾਂ ਨੇ ਪੈਰੋਲ ਵਗੈਰਾ ਜਿਹੜੇ ਦਿੱਤੇ ਸੀਗੇ, ਉਸ ਚੀਜ਼ ਤੇ ਇਹਨਾਂ ਨੇ ਬਲੌਕ ਲਾਇਆ। ਤੇ ਇਹਦੇ ਵਿੱਚ 10 ਤੋਂ 12,000 ਉਹ ਕਹਿੰਦੇ ਆ ਕਿ ਲੈਟਿਨ ਅਮਰੀਕਨ ਜਿਹੜੇ ਮਾਈਗ੍ਰੈਂਟ ਸੀਗੇ ਉਹ ਹੁਣ ਰਹਿ ਸਕਦੇ ਆ। ਇਹ ਬੇਸਿਕਲੀ ਫੈਮਿਲੀ ਰੀਯੂਨੀਫਿਕੇਸ਼ਨ ਪੈਰੋਲ ਪ੍ਰੋਗਰਾਮ ਇਹਨਾਂ ਨੇ ਚਲਾਇਆ ਸੀਗਾ, ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕਦਮ ਹੀ ਉਹਨੂੰ ਕੈਂਸਲ ਕਰਤਾ। ਜਿਹੜੇ ਜੱਜ ਸਾਹਿਬ ਨੇ ਉਹ ਕਹਿੰਦੇ ਆ ਕਿ ਇਹ ਜਿੱਦਾਂ ਹੁਣ ਜੇ ਪ੍ਰੋਗਰਾਮ ਮਿਡ ਜਨਵਰੀ 2026 ਚ ਕਹਿੰਦੇ ਇਹ ਕੈਂਸਲ ਹੋ ਜਾਣਾ ਸੀਗਾ, ਜੱਜ ਸਾਹਿਬ ਕਹਿੰਦੇ ਆ ਕਿ ਨਹੀਂ, ਇਹ ਇਨਫ ਤੁਸੀਂ ਨੋਟਿਸ ਨਹੀਂ ਦਿੱਤਾ, ਤੇ ਇਹਦੇ ਨਾਲ ਜਿਹੜੀ ਫੈਮਿਲੀ ਡਿਸਰਪਸ਼ਨ ਹੁੰਦੀ ਆ, ਜਵਾਕਾਂ ਨੂੰ ਇਹ ਹਾਰਮ ਕਰਦਾ। ਤੇ ਆਲਰੇਡੀ ਉਹ ਇੱਥੇ ਰਹਿ ਰਹੇ ਆ, ਟੈਕਸ ਟੁਕਸ ਦੇ ਰਹੇ ਆ, ਬਿਜ਼ਨਸਾਂ 'ਚ ਜਾ ਰਹੇ ਆ, ਇਹਨਾਂ ਬਹੁਤ ਜ਼ਿਆਦਾ ਜਿਹੜਾ ਇਫੈਕਟ ਜਿਹੜਾ ਪੈਂਦਾ। ਤੁਸੀਂ ਇਸ ਤਰੀਕੇ ਨਾਲ ਇਹਨੂੰ ਜਿਹੜਾ ਬੰਦ ਨਹੀਂ ਕਰ ਸਕਦੇ। ਸੋ ਇਹ ਸਾਰੀਆਂ ਫਾਈਟਾਂ ਤੁਹਾਨੂੰ ਪਤਾ ਇੱਕ ਜੱਜ ਬਲੌਕ ਕਰ ਦਿੰਦਾ, ਫਿਰ ਉੱਤੇ ਅਪੀਲਸ ਵਗੈਰਾ ਜਿਹੜੀਆਂ ਹੁੰਦੀਆਂ, ਤੇ ਦੇਖਦੇ ਆ ਤਾਂ ਫਿਰ ਜਿਹੜਾ ਕੀ ਬਣਦਾ। ਮਤਲਬ ਕਿ ਜਿਹੜੀ ਸਰਕਾਰ ਆ, ਟਰੰਪ ਸਰਕਾਰ ਹੈਗੀ, ਉਹ ਬੇਸਿਕਲੀ ਹਰੇਕ ਪ੍ਰੋਗਰਾਮ ਨੂੰ ਜਿਹੜਾ ਟਾਰਗੇਟ ਕਰ ਰਹੀ ਹੈ। ਜੀ। ਸੋ ਬਿਲਕੁਲ ਅਗਲੀ ਅਟਾਰਨੀ ਟਿਰਕੈਨਾ ਜੀ ਗੱਲ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਦੱਸਦੇ ਜਾਈਏ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਾਲ ਜਿਹੜੀਆਂ ਉਹ ਨਹੀਂ ਲੈ ਸਕਦੇ। ਉਸ ਚੀਜ਼ ਦੇ ਲਈ ਜਿਹੜਾ ਉਹ ਮਾਫੀ ਆ, ਪਰ ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਕਾਲਸ ਆ ਉਹ ਆਪਾਂ ਜਿਹੜੀਆਂ ਉਹ ਲਵਾਂਗੇ। ਅਗਲੀ ਜਿਹੜੀ ਗੱਲ ਕਰੀਏ ਵੀਜ਼ਾ ਬੌਂਡ ਪਾਲਿਸੀ, ਉਹਦੇ ਵਿੱਚ ਕਹਿੰਦੇ ਵੀ ਉਸਨੂੰ ਐਕਸਟੈਂਡ ਕਰ ਦਿੱਤਾ, ਐਕਸਪੈਂਡ ਕਰ ਦਿੱਤਾ ਆ। ਕਈ ਹੋਰ ਮੁਲਕਾਂ ਨੂੰ ਇਸ ਦੇ ਅੰਡਰ ਜਿਹੜਾ ਉਹ ਲੈ ਆਂਦਾ ਗਿਆ ਆ। ਸੋ ਵੀਜ਼ਾ ਬੌਂਡ ਪ੍ਰੋਗਰਾਮ ਜਿਹੜਾ ਕਹਿੰਦੇ ਵੀ ਇਸ ਨੂੰ ਵਧਾਇਆ ਗਿਆ ਆ। ਸੋ ਕੀ ਹੈ ਜੀ ਇਹ ਪ੍ਰੋਗਰਾਮ? ਇਹਦੀ ਪਹਿਲਾਂ ਵੀ ਆਪਾਂ ਖਬਰ ਕਵਰ ਕੀਤੀ ਸੀਗੀ। ਇਹਦੇ ਵਿੱਚ ਲਗਭਗ 38 ਤੋਂ 40 ਦੇਸ਼ ਹੁਣ ਇਹਨਾਂ ਨੇ ਐਡ ਕਰ ਲਏ ਆ ਕਿ ਜਦੋਂ ਉਹਨਾਂ ਨੇ ਆਉਣਾ ਅਮਰੀਕਾ ਦੇ ਵਿੱਚ ਟੂਰਿਸਟ ਵੀਜ਼ੇ ਦੇ ਉੱਤੇ, ਤੇ ਉਹਨਾਂ ਨੂੰ $15,000 ਦਾ ਜਿਹੜਾ ਬੌਂਡ ਪਾਉਣਾ ਪੈਣਾ। ਤੇ ਉਹ ਬੇਸਿਕਲੀ ਕੀ ਜੇ ਤੁਸੀਂ ਵਾਪਸ ਨਹੀਂ ਮੁੜੇ, ਆਪਾਂ ਤੁਹਾਡੇ $15,000 ਰੱਖ ਲੈਣੇ ਆ। ਇੰਡੀਆ ਜੇ ਇਸ ਲਿਸਟ ਦੇ ਵਿੱਚ ਨਹੀਂ ਆਇਆ, ਤੇ ਉਹ ਬੇਸਿਕਲੀ ਇਹ ਕਹਿ ਰਿਹਾ ਕਿ ਹਰੇਕ ਜਿਹੜਾ ਟੂਰਿਸਟ ਆ ਰਿਹਾ ਉਹ ਕੋ $15,000 ਲੈਣੇ ਆ। ਤੇ ਤੁਹਾਨੂੰ ਪਤਾ ਹੁਣ ਕਈ ਜਿੱਦਾਂ ਗਰੀਬ ਮੁਲਕ ਵੀ ਹੈਗੇ, ਲੋਕਾਂ ਕੋ 15,000 ਤਾਂ ਖੜੇ ਪੈਰ ਨਹੀਂ ਵੀ ਹੁੰਦਾ ਹੋਣਾ ਕਈਆਂ ਕੋ।
ਤੇ ਇਹਦਾ ਫਿਰ ਕ੍ਰਿਟਿਸਿਜ਼ਮ ਇਹੀ ਹੈ ਕਿ ਉਹ ਕਹਿੰਦੇ ਕਿ ਇਹਦੇ ਵਿੱਚ ਕਾਫੀ ਜਿਹੜਾ ਬੈਰੀਅਰ ਇੱਕ ਤਰ੍ਹਾਂ ਲੱਗ ਜਾਣਾ, ਇਕਨੋਮਿਕ ਬੈਰੀਅਰ ਲੱਗ ਜਾਣਾ। ਹੁਣ ਜਿਹੜੇ ਲੋਕਾਂ ਨੇ ਮੰਨ ਲਓ ਕਿਸੇ ਕੰਪਨੀ ਨੇ ਵਿਜ਼ਿਟ ਕਰਨ ਲਈ ਬਿਜ਼ਨਸ ਵੀਜ਼ੇ ਤੇ ਜੇ 10 ਬੰਦੇ ਭੇਜਣੇ ਆ ਤਾਂ ਉਹਨਾਂ ਨੂੰ ਫਿਰ 1.5 ਲੱਖ ਖਰਚਣਾ ਜਿਹੜਾ ਪੈਣਾ ਉੱਥੇ। ਤੇ ਉਹ ਕਹਿੰਦੇ ਕਿ ਇਹਨਾਂ ਇੰਟਰਨੈਸ਼ਨਲ ਰਿਲੇਸ਼ਨ ਵੀ ਖਰਾਬ ਹੁੰਦੇ ਆ, ਤੇ ਇਹਨਾਂ ਇੱਕ ਪਰਸੈਪਸ਼ਨ ਜਿਹੜੀ ਇਹ ਮਿਲਦੀ ਆ ਕਿ ਜਿਹੜੇ US ਵਾਲੇ ਆ ਉਹ ਜਿਹੜੀਆਂ ਇਹ 38 ਕੰਟਰੀਆਂ ਜਿਹੜੀਆਂ ਹੈਗੀਆਂ ਇਹਨੂੰ ਜਿਹੜਾ ਸੀਗਾ ਤੁਸੀਂ ਕਹੋ ਕੋਈ ਇੱਕ ਡਿਫਰੈਂਟ ਨਜ਼ਰੀਏ ਨਾਲ ਦੇਖਦੇ ਆ ਤੇ ਉਹਨੂੰ ਇਕੁਅਲ ਨਹੀਂ ਦੇਖਦੇ। ਫੋਰ ਐਗਜ਼ਾਮਪਲ ਆਪਾਂ ਹੁਣ ਜੇ ਕਿਸੇ ਕੰਟਰੀ 'ਚ ਘੁੰਮਣ ਜਾਈਏ, ਠੀਕ ਆ, ਉੱਥੇ ਆਪਾਂ ਨੂੰ ਸਿਰਫ ਸਾਡੀ ਕਿ ਆਪਾਂ ਇੰਡੀਆ ਤੋਂ ਆਏ ਆ ਤਾਂ ਕਰਕੇ ਸਾਨੂੰ ਜ਼ਿਆਦਾ ਪੁੱਛਤਾਛ ਹੋਵੇ ਤੇ ਆਪਾਂ ਨੂੰ ਵੀ ਇਹੀ ਲੱਗੂਗਾ ਕਿ ਯਾਰ ਇਹ ਟੂ ਮੱਚ ਹੈਗਾ, ਕਿ ਡਿਸਕ੍ਰਿਮੀਨੇਟ ਇੱਕ ਤਰ੍ਹਾਂ ਦਾ ਕਰਦੇ ਆ। ਸੋ ਇਹੀ ਕਹਿੰਦੇ ਆ ਕਿ ਜਿਹੜੇ 38 ਕੰਟਰੀਜ਼ ਜਿਹੜੇ ਹੈਗੇ ਆ ਇਹਨਾਂ ਨੂੰ ਇੱਕ ਤਰ੍ਹਾਂ ਸਾਈਡਲਾਈਨ ਕਰਤਾ ਕਿ ਤੁਸੀਂ ਪਹਿਲਾਂ ਪੈਸੇ ਦਿਓ ਫਿਰ ਤੁਹਾਨੂੰ ਜਿਹੜੀ ਐਂਟਰੀ ਜਿਹੜੀ ਕਰਨੀ ਆ। ਤੇ ਗੱਲ ਏਦਾਂ ਸੀਗੀ ਕਿ 38 ਤੇ ਇਹ ਰੁਕਣਾ ਨਹੀਂ, ਸਾਰਿਆਂ ਨੂੰ ਪਤਾ ਇਹਨਾਂ ਨੇ 38 ਦਾ ਵੀ ਜਿਹੜਾ ਵਧਾ ਕੇ ਜਿਹੜਾ ਸੀਗਾ ਇਹਨਾਂ ਨੇ ਉਹਨੂੰ ਇਹ ਅੰਕੜਾ ਵਧਣਾ ਹੀ ਆ। ਇਹਦੇ ਵਿੱਚ ਇੱਕ ਦੀ ਫਿਰ ਦੱਸੋ, ਇੰਡੀਆ ਹੈ ਜਾਂ ਨਹੀਂ ਸ਼ਾਮਲ ਹੈ ਇਹਦੇ ਵਿੱਚ? ਮੇਰੇ ਖਿਆਲ ਅਜੇ ਨਹੀਂ ਹੈਗਾ, ਮੈਂ ਲਿਸਟ ਚੈੱਕ ਕੀਤੀ ਸੀਗੀ, 38 ਦੇ ਵਿੱਚ ਨਹੀਂ ਹੈਗਾ ਜੀ। ਨਹੀਂ ਹੈਗਾ, ਠੀਕ ਆ। ਸੋ 5000 ਤੋਂ 15000 ਡਾਲਰ ਦਾ ਬੌਂਡ ਬੇਸਿਕਲੀ ਵਿਜ਼ਿਟ ਕਰਨ ਦੇ ਲਈ ਇਹਨਾਂ ਮੁਲਕਾਂ ਵਾਲਿਆਂ ਨੂੰ ਜਿੰਨੇ ਹੈਗੇ ਉਹਨਾਂ ਚੋਂ ਜਿਹੜਾ ਉਹ ਦੇਣਾ ਪੈ ਸਕਦਾ ਆ। ਉਧਰ ਹੁਣ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਵਾਰਨਿੰਗ ਦੇ ਦਿੱਤੀ ਗਈ ਆ, ਓਵਰਸਾਈਟ ਕਹਿੰਦੇ ਵੀ ਅਸੀਂ ਸਖਤ ਕਰਨ ਜਾ ਰਹੇ ਹਾਂ। ਇਹਦਾ ਮਤਲਬ ਇਹ ਆ ਵੀ ਹੁਣ ਸਕੂਲਾਂ 'ਚ ਜਾ ਕੇ ਚੈੱਕ ਵੀ ਕਰ ਸਕਦੇ ਆ ਵੀ ਕਲਾਸ ਲਾ ਵੀ ਰਹੇ ਆ ਮਿੱਤਰ ਕਿ ਨਹੀਂ। ਏਦਾਂ ਹੀ ਆ ਜੀ। ਸੋ ਮਤਲਬ ਉਹ ਹੁਣ ਜਿਹੜੇ ਟੂਰਿਸਟ ਵੀਜ਼ੇ ਵੀ ਸੀਗੇ, ਕੋਰਸ ਡੇਟਾ ਜਿਹੜਾ ਹੋਊਗਾ ਕਿ ਕਿੰਨੇ ਬੰਦੇ ਜਿਹੜੇ ਟੂਰਿਸਟ ਤੋਂ ਬਾਅਦ ਵਾਪਸ ਮੁੜਦੇ ਆ ਰਾਈਟ ਇੰਡੀਆ ਤੇ ਕਿੰਨੇ ਨਹੀਂ ਮੁੜਦੇ, ਉਹਦੇ ਹਿਸਾਬ ਨਾਲ ਇਹ ਡਿਸਾਈਡ ਕਰੂਗੇ ਕਿ ਕੰਟਰੀ ਲਿਸਟ 'ਚ ਐਡ ਕਰਨੀ ਹੈ ਕਿ ਨਹੀਂ ਕਰਨੀ ਹੈ। ਤੇ ਜਿਹੜੇ ਕੰਟਰੀ ਇਹਨਾਂ ਨੇ ਐਡ ਕੀਤੇ ਹੁੰਦੇ ਉਹਦੇ ਵਿੱਚ ਕਾਫੀ ਜ਼ਿਆਦਾ ਮਾਤਰਾ 'ਚ ਲੋਕ ਜਿਹੜੇ ਸੀਗੇ ਜਾਂ ਵਾਪਸ ਨਹੀਂ ਜਾਂਦੇ ਸੀ ਆਪਣੇ ਦੇਸ਼ ਟੂਰਿਸਟ ਵੀਜ਼ਿਆਂ ਤੇ, ਜਾਂ ਫਿਰ ਓਵਰਸਟੇ ਹੋ ਕੇ ਕੰਮ ਕਰਦੇ ਸੀ, ਠੀਕ ਹੈ, ਜਿਹੜਾ 6 ਮਹੀਨੇ ਤੇ ਕੰਮ ਕੁਮ ਕਰਕੇ ਪੈਸੇ ਬਣਾ ਕੇ ਚਲੇ ਗਏ। ਤੇ ਉਹਦੇ ਬੇਸ ਤੇ ਇਹਨਾਂ ਨੇ ਜਿਹੜੀ ਲਿਸਟ ਐਕਸਪੈਂਡ ਕਰਨੀ ਆ। ਤੇ ਜਿਹੜੇ ਸਟੂਡੈਂਟ ਵਾਲੇ ਸੀਗੇ ਉਹਨਾਂ ਦਾ ਵੀ ਸੇਮ ਹੀ ਸੀਗਾ ਕਿ ਉਹਨਾਂ ਨੇ ਇੰਡੀਆ ਵਾਲਿਆਂ ਨੂੰ ਵਾਰਨਿੰਗ ਦਿੱਤੀ ਹੈ, US ਐਮਬੈਸੀ ਨੇ ਇੰਡੀਆ ਦੇ ਵਿੱਚ, ਕਿ ਜਿਹੜੇ ਤੁਹਾਨੂੰ ਕੰਪਲਾਇੰਸ ਕਰਨੀ ਪੈਣੀ ਹੈ, ਕਿਉਂਕਿ ਓਬਵੀਅਸਲੀ ਉਹਨਾਂ ਨੂੰ ਪਤਾ ਕਿ ਇਹ ਮੇਬੀ ਐਜ਼ ਅ ਸਟੂਡੈਂਟ ਬਾਹਰ ਕੰਮ ਕੁਮ ਕਰਦੇ ਆ ਵੀਜ਼ੇ ਦੀ ਵਾਇਲੇਸ਼ਨ ਜਿਹੜੇ ਹੁੰਦੇ ਆ। ਤੇ ਉਹ ਬੇਸਿਕਲੀ ਕਹਿ ਰਹੇ ਕਿ ਜਦੋਂ ਸਾਨੂੰ ਕੋਈ ਵੀ ਇਨਫੋਰਮੇਸ਼ਨ ਆ ਜਾਂਦੀ ਹੈ, ਭਾਵੇਂ ਇਹ ਹੋਈ ਭਾਵੇਂ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦਾ ਜਿਹੜਾ ਇਹਨਾਂ ਦਾ ਮੇਨ ਆ ਉਹ ਚੀਜ਼ ਤੋਂ ਮੈਂ ਕਈ ਵਾਰੀ ਕਹਿੰਦਾ ਕਿ ਉਹ ਚੀਜ਼ ਤੋਂ ਜਿਹੜਾ ਥੋੜਾ ਸੀਗਾ ਬਚ ਕੇ ਰਹੋ, ਕਿਉਂਕਿ ਸਾਰੀ ਚੀਜ਼ ਜਿਹੜੇ ਮੈਸੇਜ ਮੂਸੇਜ ਵੀ ਤੁਸੀਂ ਪਾਉਂਦੇ ਆ, ਪੋਸਟ ਕਰਦੇ ਆ, ਭਾਵੇਂ ਤੁਹਾਡੀ ਨਕਲੀ ID ਤੋਂ ਤੁਸੀਂ ਬਣਾ ਕੇ ਪਾਉਂਦੇ ਹੋ, ਤੁਹਾਡੇ ਨਾਲ ਟਾਈ ਅਪ ਜਿਹੜੇ ਹੋ ਜਾਣੇ ਆ। ਤੇ ਜੇ ਤੁਸੀਂ ਉਹ ID ਨਹੀਂ ਦੱਸਦੇ ਆ, ਉਸ ਚੀਜ਼ ਦਾ ਅਲੱਗ ਇੱਕ ਪੰਗਾ ਜਿਹੜਾ ਪੈ ਜਾਣਾ। ਸੋ ਉਹ ਚੀਜ਼ ਬਾਰ-ਬਾਰ ਮੈਂ ਇਹੀ ਕਹਿ ਰਿਹਾ ਕਿ AI ਟੈਕਨੋਲੋਜੀ ਜਿਹੜੀਆਂ ਹੈਗੀਆਂ, ਤੁਹਾਨੂੰ ਸ਼ਾਇਦ ਲੱਗਣਾ ਕਿ ਨਹੀਂ ਇਹ ਪੁਰਾਣੀਆਂ ਵਾਲੀਆਂ ਗੱਲਾਂ, ਇਹਨਾਂ ਨੂੰ ਪਤਾ ਨਹੀਂ ਲੱਗਣਾ, ਕੁਛ ਨਹੀਂ ਏਦਾਂ ਦਾ ਹੋਣਾ। ਸੋ ਇਹ ਸਭ ਜਿਹੜਾ ਸੀਗਾ ਚੈਟ ਚੂਟ ਹਰੇਕ ਚੀਜ਼ ਜਿਹੜੀ ਹੈਗੀ ਆ ਇਹ ਮੋਨੀਟਰਡ ਜਿਹੜੀ ਕਨਵਰਸੇਸ਼ਨ ਜਿਹੜੀ ਹੁੰਦੀ ਹੈ। ਸੋ ਕਹਿ ਰਹੇ ਆ ਕਿ ਬੇਸਿਕਲੀ ਉਹਨਾਂ ਨੇ ਚੇਤਾਵਨੀ ਇਹੀ ਦਿੱਤੀ ਹੈ ਕਿ ਕੋਈ ਵੀ ਵਾਇਲੇਸ਼ਨ ਉਹਨੂੰ ਮਿਲੀ ਸਟੂਡੈਂਟ ਦੇ ਕੇਸ ਦੇ ਵਿੱਚ ਤੇ ਉਹਨਾਂ ਨੇ ਬੇਸਿਕਲੀ ਰੀਐਂਟਰ ਨਹੀਂ ਕਰਨ ਦੇਣਾ, ਤੇ ਜਿਹੜੇ ਆਲਰੇਡੀ ਹੋਏ ਹੈਗੇ ਉਹਨਾਂ ਨੂੰ ਡੀਪੋਰਟੇਸ਼ਨ ਪ੍ਰੋਸੀਡਿੰਗਸ ਦੇ ਵਿੱਚ ਵੀ ਜਿਹੜਾ ਪਾਣਾ। ਮਤਲਬ ਸਟੂਡੈਂਟ ਤੱਕ ਤੁਸੀਂ ਦੇਖ ਲਓ ਜਿਹੜਾ ਕੋਈ ਰੌਲੇ ਰੱਪੇ ਵਾਲੀ ਗੱਲ ਕੋਈ ਹੈ ਨਹੀਂ, ਉਹਨਾਂ ਨੂੰ ਵੀ ਜਿਹੜਾ ਸੀਗਾ ਉਹ ਕਹਿੰਦੇ ਕੋਈ ਵੀ ਵਾਇਲੇਸ਼ਨ ਜੇ ਹੋਗੀ ਤੇ ਉਹਦੇ ਬੇਸ ਤੇ ਆਪਾਂ ਤੁਹਾਨੂੰ ਜਿਹੜਾ ਸੀਗਾ ਡਿਪੋਰਟ ਕਰ ਦੇਣਾ। ਮਤਲਬ ਇੰਨੀ ਐਕਸਟ੍ਰੀਮ ਪੋਜੀਸ਼ਨ ਪਹਿਲਾਂ ਹੁੰਦੀ ਨਹੀਂ ਸੀ, ਸਟੂਡੈਂਟ ਨੂੰ ਕਾਫੀ ਲੀਵ ਜਿਹੜਾ ਹੁੰਦਾ ਸੀਗਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਯੰਗ ਉਮਰ ਜਿਹੜੀ ਹੁੰਦੀ ਹੈ, ਛੋਟੀ ਮੋਟੀ ਚੀਜ਼ ਹੋ ਗਈ। ਕਾਲਜ 'ਚ ਪੜ੍ਹਦੇ ਆ ਕਈ ਤਰੀਕੇ ਦੇ ਬੰਦੇ, ਨਿਆਣਪੁਣੇ ਦੇ ਵਿੱਚ ਹੁਣ ਅਗਲੇ ਕਈ ਕੁਛ ਹੁੰਦਾ ਕਾਲਜ 'ਚ ਪੜ੍ਹਦੇ ਆਂਦੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਨੇ। ਚਲੋ ਜੀ। ਸੋ ਅਟਰਨੀ ਟੈਕ ਕਹਿਣਾ ਜੀ, ਜਿੱਦਾਂ ਆਪਾਂ ਗੱਲ ਜਿਹੜੀ ਇਹ ਕਰ ਰਹੇ ਸੀਗੇ ਵੀ ਕੀ ਕੁਛ ਜਿਹੜਾ ਇਹ ਹਰ ਇੱਕ ਪਾਸੇ ਹੋ ਰਿਹਾ, ਸਟੂਡੈਂਟ ਵੀਜ਼ੇ ਵਾਲਿਆਂ ਨੂੰ ਵੀ ਜਿਹੜਾ ਉਹ ਕਰ ਰਹੇ ਆ ਵੀ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਗਈ ਆ, ਉਹ ਕਾਫੀ ਜਿਹੜਾ ਸਖਤੀ ਆ ਵੀ ਉਹ ਚੀਜ਼ ਹੋਊਗੀ। ਕਿਤੇ ਨਾ ਕਿਤੇ ਇੱਕ ਰੁਝਾਨ ਵੀ ਚੱਲ ਹੀ ਪਿਆ ਸੀਗਾ ਵੀ ਸਟੂਡੈਂਟ ਵੀਜ਼ੇ ਤੇ ਆ ਕੇ ਬਹੁਤ ਸਾਰੇ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਕੇਸ ਜਿਹੜਾ ਉਹ ਲਾਉਣ ਲੱਗ ਗਏ ਸੀਗੇ। ਇਹੀ ਇੱਕ ਕਾਰਨ ਰਿਹਾ ਹੋਊਗਾ ਵੀ ਇਹ ਜਿਹੜੀ ਸਖਤੀ ਇਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਹ ਜਿਹੜੀ ਵਾਰਨਿੰਗ ਤੇ ਜਿਹੜੀ ਸਖਤੀ ਆ ਉਸ ਪਾਸੇ ਵੱਲ ਨੂੰ ਕਰਤੀ ਹੈ। ਮੈਨੂੰ ਇਹ ਨਹੀਂ ਲੱਗਦਾ ਕਿ ਇਹ ਕੇਸ ਲਾਉਣ ਵਾਲਿਆਂ ਦੇ ਲਈ ਹੈਗਾ ਕਿ ਜਿਹਨਾਂ ਨੇ ਕੋਈ ਅਸਾਈਲਮ ਦਾ ਕੇਸ ਲਾਇਆ, ਕਿਉਂਕਿ ਮੇਰੇ ਖਿਆਲ US ਦੇ ਵਿੱਚ ਬਹੁਤ ਘੱਟ ਜਿਹੜੇ ਹੈਗੇ ਆ ਲੋਕਾਂ ਨੂੰ ਸਟੂਡੈਂਟ ਵੀਜ਼ੇ ਜਿਹੜੇ ਮਿਲਦੇ ਸੀਗੇ। ਨਾਰਮਲੀ ਜਿਹੜੇ ਸਟੂਡੈਂਟ ਵੀਜ਼ਾ ਡਿਫਿਕਲਟ ਪ੍ਰੋਸੈਸ ਜਿਹੜਾ ਹੁੰਦਾ, ਤੇ ਜ਼ਿਆਦਾਤਰ ਜਿਹੜੇ ਵੀਜ਼ੇ ਜਿਹੜੇ ਸੀਗੇ ਐਕਚੁਅਲੀ ਦੇ ਵਿੱਚ ਜਿਹੜੇ ਪੜ੍ਹਨ ਲਿਖਣ ਨਹੀਂ ਆਉਣਾ ਚਾਹੁੰਦੇ ਸੀਗੇ ਉਹੀ ਕਰਦੇ ਆ। ਮੈਜੋਰਟੀ ਆਫ ਵੀਜ਼ਾ ਤਾਂ ਉਹੀ ਜਿਹੜੇ ਇੰਜੀਨੀਅਰਿੰਗ ਫੀਲਡਸ ਦੇ ਵਿੱਚ, ਸਟੈਮ ਫੀਲਡ ਦੇ ਵਿੱਚ ਜਿਹੜੇ ਆਉਂਦੇ ਆ
ਮੇਰੇ ਹਿਸਾਬ ਨਾਲ ਇਹ ਉਹ ਕਰ ਰਹੇ ਆ ਕਿ ਇਹ ਲੋਕ ਜਿਹੜੇ ਸੀਗੇ ਇਹ ਆਪਣੀ ਫੀਸ ਵਗੈਰਾ ਕੱਢਣ ਲਈ ਬਾਹਰ ਇਹਨਾਂ ਨੂੰ ਕੰਮ ਜਿਹੜਾ ਕਰਨਾ ਪੈਂਦਾ, ਉਹ ਹੈਗੀ ਸਟੂਡੈਂਟ ਸਟੇਟਸ ਦੀ ਵਾਇਲੇਸ਼ਨ। ਉਹ ਚੀਜ਼ ਦਾ ਬਹਾਨਾ ਮੇਰੇ ਖਿਆਲ ਲੱਭ ਰਿਹਾ। ਮੇਰੇ ਖਿਆਲ ਇਹ ਆਪਣਾ ਕੇਸ ਦੇ ਨਾਲ ਟਾਈਡ ਅਪ ਨਹੀਂ ਹੈਗਾ ਡੇਟਾ, ਕਿਉਂਕਿ ਉਹ ਘੱਟ ਹੋਣਾ, ਕਿਉਂਕਿ ਉਦਾਂ ਦੇ ਲੋਕ ਮੈਂ ਕਾਫੀ ਘੱਟ ਦੇਖਿਆ ਕਿ ਜਿਹੜੇ ਸਟੂਡੈਂਟ ਤੋਂ ਜਿਹੜੇ ਅਸਾਈਲਮ ਲਗਾਉਂਦੇ ਆ, ਤੇ ਕਿਉਂਕਿ ਸਟੂਡੈਂਟ ਵੀਜ਼ੇ ਵਾਲੇ ਜ਼ਿਆਦਾਤਰ ਜਿਹੜਾ H1B ਰਾਊਟ ਉਧਰਲੇ ਪਾਸੇ ਨੂੰ ਜਿਹੜੇ ਜਾਂਦੇ ਆ। ਇੱਕ ਰੀਸੈਂਟਲੀ ਆਪਾਂ ਦੇਖਿਆ ਵੀ ਜਿਹੜਾ ਹੁਣ H1B ਦਾ ਵੀ ਮਸਲਾ, ਉਹਦੇ ਵਿੱਚ ਵੀ ਫਰਾਡ ਨੂੰ ਲੈ ਕੇ ਕਾਫੀ ਚਰਚਾ ਜਿਹੜੀ ਉਹ ਚੱਲੀ ਆ। ਕੇਰਲਾ 'ਚ ਕਿੰਨੇ ਲੱਖ ਨਕਲੀ ਡਿਗਰੀਆਂ ਫੜ ਹੋ ਗਈਆਂ। ਉੱਥੇ ਦੇ US ਦੇ ਜਿਹੜਾ ਕੌਂਸਲਰ ਆ, ਜਿਹੜਾ ਭਾਰਤੀ ਮੂਲ ਦਾ, ਚੇਨਈ ਐਮਬੈਸੀ 'ਚ, ਉਹ ਇਹ ਕਹਿ ਰਿਹਾ ਸੀਗਾ ਵੀ ਨਕਲੀ ਡਾਕੂਮੈਂਟ ਬਣਾ ਕੇ ਇੱਦਾਂ ਕਰੀ ਜਾਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਇਹ ਕ੍ਰੈਕਡਾਊਨ ਦੇ ਉੱਤੇ ਫਿਰ ਇੱਕ ਹਿਸਾਬ ਦੇ ਨਾਲ ਜ਼ੋਰ ਪਾ ਦਿੰਦੀਆਂ। ਉਹ ਕ੍ਰੈਕਡਾਊਨ ਤੇ ਜਿਹੜੀ ਸਖਤੀ ਆ ਉਸਨੂੰ ਵਧਾ ਦਿੰਦੀਆਂ। ਹਾਂਜੀ, ਮਤਲਬ ਇਹਦੇ ਵਿੱਚ ਮੈਂ ਕਈ ਵਾਰੀ ਵੈਸੇ ਹੀ ਘੁੰਮਣ ਫਿਰਨ ਵੀ ਬੰਦਾ ਕਈ ਵਾਰੀ ਗਿਆ ਨਾ ਕਿਸੇ ਦੂਸਰੇ ਕੰਟਰੀ, ਕੈਨੇਡਾ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਕਈ ਵਾਰੀ ਵੈਸੇ ਹੀ ਲੋਕਲ ਬੰਦੇ ਨਾਲ ਗੱਲ ਕਰਕੇ, ਕੋਈ ਲਾ ਲਓ ਕਿ ਕੈਨੇਡੀਅਨ ਜਾਂ ਆਸਟ੍ਰੇਲੀਅਨ ਵੀ ਜਿੱਦਾਂ ਹੈਗਾ, ਉਹ ਖੁਦ ਤੁਹਾਨੂੰ ਦੱਸ ਦੋਗੇ ਕਿ ਜਦੋਂ ਵਰਕ ਫੋਰਸ ਦੇ ਵਿੱਚ ਉਹ ਡੀਲ ਕਰਦੇ ਨਾ ਬੰਦਿਆਂ ਨਾਲ, ਜਾਂ ਕਈ ਵਾਰੀ ਜਿਹਨਾਂ ਨੇ ਪੁਆਇੰਟ ਬੇਸਡ PR ਵਗੈਰਾ ਲਈ ਹੁੰਦੀ ਹੈ, ਤੇ ਉਹ ਕਹਿੰਦੇ ਆ ਕਿ ਤਕਰੀਬਨ ਜਿੱਦਾਂ ਐਂ ਲੱਗਦਾ ਕਿ ਐਕਸਪੀਰੀਅੰਸ ਹੈ ਨਹੀਂਗਾ ਉਹਨਾਂ, ਤੇ ਡਿਗਰੀਆਂ ਵੀ ਜਿਹੜੀਆਂ ਨਕਲੀ ਜਿਹੜੀਆਂ ਹੈਗੀਆਂ। ਤੇ ਇਹਦੇ ਵਿੱਚ ਹੁਣ ਤੁਸੀਂ ਦੇਖ ਲਓ ਕਿ ਨਿਊਜ਼ ਜਿਹੜੀ ਆਈ ਆ, ਉਹਦੇ ਵਿੱਚ ਕਿੱਡੀ ਲਾਰਜ ਸਕੇਲ ਤੇ ਡਿਗਰੀਆਂ ਦਾ ਜਿਹੜਾ ਫਰਾਡ ਸੀਗਾ, ਕਿ ਬੰਦਾ ਮਤਲਬ ਹੁਣ ਡਿਗਰੀ ਤੁਸੀਂ ਫੇਕ ਕਰਤੀ ਕਿ ਬਿਨਾਂ ਪੜ੍ਹਾਈ ਦੇ ਤੁਸੀਂ PR ਵਗੈਰਾ ਜਿਹੜੀ ਲੈ ਲਈ, ਤੇ ਉਸ ਤੋਂ ਬਾਅਦ ਜਦੋਂ ਹੁਣ ਮੈਂ ਕਿਹਾ ਜੌਬ ਬੰਦਾ ਕਿੱਦਾਂ ਕਰੂਗਾ ਫਿਰ ਜੇ ਕੰਮ ਹੀ ਨਹੀਂ ਆਉਂਦਾ। ਤੇ ਉਹ ਵੀ ਚੀਜ਼ ਸੀਗੀ ਉਹਦੇ ਵਿੱਚ ਵੀ, ਕਹਿੰਦੇ ਕਿ ਸਬ ਸਟੈਂਡਰਡ ਜਿੱਦਾਂ ਵਰਕ ਪਰਫਾਰਮ ਹੋ ਰਿਹਾ ਸੀਗਾ। ਸੋ ਉਹ ਚੀਜ਼ਾਂ ਤੇ ਕਰੈਕਡਾਊਨ ਜਿਹੜਾ ਹੋ ਰਿਹਾ, ਕਿਉਂਕਿ ਨਕਲੀ ਡਿਗਰੀਆਂ ਨਾਲ ਵੀ ਜਿਹੜਾ ਕਿਤੇ ਨਾ ਕਿਤੇ ਪੁਆਇੰਟ ਮੀਟ ਹੋ ਜਾਂਦੇ ਆ ਕਈ ਕੰਟਰੀਆਂ ਦੇ, ਉਧਰ ਨੂੰ ਜਿਹੜਾ ਸੀਗਾ ਅਸਿਸਟੈਂਟ, ਇੱਕ ਤਰ੍ਹਾਂ ਦਾ ਫਰਾਡ ਹੀ ਆ ਉਹ ਵੀ। ਤੇ ਉਸ ਚੀਜ਼ ਤੇ ਫਿਰ ਇਹਨਾਂ ਦਾ ਜਿਹੜਾ ਹੁਣ ਕਰੈਕਡਾਊਨ ਜਿਹੜਾ ਹੈਗਾ ਕਾਫੀ। ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ। ਰੀਸੈਂਟਲੀ ਇੱਕ ਇਹ ਵੀ ਰਿਪੋਰਟ ਅਟਾਰਨੀ ਟਿਰਕੇਨਾ ਜੀ ਆਈ ਆ, ਕਿਉਂਕਿ ਸੈਨ ਫਰਾਂਸਿਸਕੋ ਦੀ ਇਮੀਗ੍ਰੇਸ਼ਨ ਕੋਰਟ ਨੂੰ ਜਿਹੜਾ ਉਹ ਲੈ ਕੇ ਆ, ਇਹ ਚਰਚਾ ਜਿਹੜੀ ਚੱਲ ਰਹੀ ਵੀ ਮੇ ਵੀ ਇਹ ਬੰਦ ਹੋ ਸਕਦਾ, ਕਿਉਂਕਿ ਕੋਰਟ ਦੇ ਵਿੱਚ ਜੱਜ ਹੀ ਨਹੀਂ ਜਿਹੜੇ ਉਹ ਰਹਿ ਗਏ। ਤਕਰੀਬਨ ਕਾਫੀ ਹੱਦ ਤੱਕ ਜਿਹੜੇ ਜੱਜਿਸ ਆ ਉਹਨਾਂ ਦੀ ਉੱਥੋਂ ਛੁੱਟੀ ਕਰ ਦਿੱਤੀ ਗਈ ਆ। ਇੱਕ ਅਖਬਾਰ ਜਿਹੜੀ ਉਧਰ ਦੀ ਰਿਪੋਰਟ ਕਰ ਰਿਹਾ ਸੀਗਾ ਵੀ ਸੈਨ ਫਰਾਂਸਿਸਕੋ ਦਾ ਇਮੀਗ੍ਰੇਸ਼ਨ ਕੋਰਟ ਬੰਦ ਹੋ ਸਕਦਾ ਆ, ਤੇ ਉਹ ਕੰਕੜ ਦੇ ਵਿੱਚ ਮੂਵ ਕਰ ਦਿੱਤੇ ਜਾਣਗੇ। ਸੋ ਤੁਹਾਡਾ ਕੋਰਟ ਦੇ ਨਾਲ ਵਾਹ ਵਾਸਤਾ ਰਹਿੰਦਾ ਹੈ? ਕੋਈ ਇਦਾਂ ਦਾ ਇਸ਼ਾਰਾ ਆ ਰਿਹਾ ਹੈ, ਕੁਝ ਲੱਗ ਰਿਹਾ ਇਦਾਂ? ਦੇਖੋ ਜੀ, ਸਭ ਤੋਂ ਐਕਟਿਵ ਕੋਰਟ ਸੀਗਾ, 21 ਤੋਂ ਉੱਤੇ ਜੱਜ ਜਿਹੜੇ ਸੀਗੇ ਇਹਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ, ਤੇ ਪੂਰੀ ਕੰਟਰੀ 'ਚ ਹੀ ਸਾਰਿਆਂ ਨੂੰ ਪਤਾ ਸੀਗਾ ਕਿ ਸਭ ਤੋਂ ਵਧੀਆ ਕੋਰਟ ਜਿਹੜਾ ਸੀਗਾ। ਤੇ ਹੁਣ ਅੱਜ ਦੀ ਡੇਟ ਦੇ ਵਿੱਚ 4 ਕੁ ਜੱਜ ਹੀ ਆ, ਸਾਰੇ ਇਹਨਾਂ ਨੇ ਕੱਢਤੇ ਆ ਜਾਂ ਉਹ ਰਿਜ਼ਾਈਨ ਕਰ ਗਏ ਆ, ਮਤਲਬ ਡਿਸਮੈਂਟਲ ਉਹਨੂੰ ਕਰਤਾ। ਹੁਣ ਜਿਹੜਾ ਕੋਰਟ ਆ ਉਹ ਬੰਦ ਕਿਉਂ ਹੋ ਰਿਹਾ, ਇਹਦੇ ਵਿੱਚ ਮੈਨੂੰ ਇਹ ਨਹੀਂ ਪਤਾ ਕਿ ਜੱਜਾਂ ਦੀ ਕਮੀ ਦੇ ਕਾਰਨ ਹੋ ਰਿਹਾ, ਕਿਉਂਕਿ ਉਹ ਕਹਿ ਰਹੇ ਸੀ ਕਿ ਨਵੇਂ ਜੱਜ ਵੀ ਜਿਹੜੇ ਲਾਣੇ ਆ। ਮਤਲਬ ਰੌਲਾ ਇਹ ਸੁਣਨ ਨੂੰ ਆ ਕਿ ਉਹਨਾਂ ਨੇ ਲੀਜ਼ ਜਿਹੜੀ ਸੀਗੀ ਆਪਣੀ ਉਹ ਰਿਨਿਊ ਨਹੀਂ ਕਰਨੀ, ਤੇ ਜੇ ਲੀਜ਼ ਨਹੀਂ ਰਿਨਿਊ ਕਰਦੇ, ਉਹ ਵੀ ਮਤਲਬ ਇਫੈਕਟ ਤੇ ਉਹਦਾ ਵੀ ਸੇਮ ਹੀ ਆ ਕਿ ਫਿਰ ਤੁਹਾਨੂੰ ਕੰਕੜ ਦੇ ਵਿੱਚ ਉਹ ਮੂਵ ਕਰਨੇ ਪੈਣੇ ਆ। ਹਾਂਜੀ ਹਾਂਜੀ। ਤੇ ਵੈਸੇ ਤਾਂ ਮੇਰੇ ਹਿਸਾਬ ਨਾਲ ਜਿਹੜਾ ਕੰਕੜ ਹੈਗਾ ਉਹ ਸੂਟੇਬਲ ਲੋਕੇਸ਼ਨ ਹੈਗੀ ਹੈ ਜ਼ਿਆਦਾ, ਕਿਉਂਕਿ ਥੋੜੀ ਬਾਹਰ ਨੂੰ ਜਿਹੜੀ ਪੈ ਜਾਂਦੀ ਹੈ ਸਿਟੀ ਦੇ ਵਿੱਚ, ਬਿਜ਼ੀ ਆ। ਪਾਰਕਿੰਗ ਦੇਖ ਲਓ, ਉੱਥੇ ਮਹਿੰਗਾ ਕੰਮ ਜਿਹੜਾ ਪਾਰਕਿੰਗ ਦਾ ਹੀ $30-40 ਜਿਹੜਾ ਸੀਗਾ ਲਗਾ ਕੇ ਕੋਰਟ ਦੇ ਵਿੱਚ, ਜਿਹੜਾ ਤੁਹਾਨੂੰ ਅੱਧਾ ਪੌਣਾ ਘੰਟਾ ਤਾਂ ਜਿਹੜਾ ਪਾਰਕਿੰਗ ਤੋਂ ਹੀ ਜਿਹੜਾ ਕੋਰਟ ਦੇ ਵਿੱਚ ਜਾਣ ਨੂੰ ਜਿਹੜਾ ਲੱਗਦਾ ਸੀਗਾ। ਤੇ ਕੰਕੜ ਵਗੈਰਾ ਦੇ ਵਿੱਚ ਜਿਹੜਾ ਈਜ਼ੀ ਹੈਗਾ ਥੋੜਾ ਜਿਹਾ। ਤੇ ਬਾਕੀ ਗੱਲ ਇਹ ਨਹੀਂ ਮੈਟਰ ਕਰਦਾ ਕਿ ਕੰਕੜ ਹੋਵੇ ਜਾਂ ਸੈਕਰਾਮੈਂਟੋ ਕਿੱਦਾਂ ਵਾ, ਠੀਕ ਹੈ, ਜਿਹੜਾ ਬਾਰਡਰ ਪਾਰ ਕਰਕੇ ਆ ਉਹ ਕਿਤੇ ਵੀ ਪਹੁੰਚ ਜਾਊਗਾ, ਉਹਨੂੰ ਕੋਈ ਇਹ ਪ੍ਰੋਬਲਮ ਨਹੀਂ। ਬਸ ਇਹ ਹੈ ਕਿ ਜੱਜ ਜਿਹੜਾ ਉਹ ਵਧੀਆ ਹੋਣਾ ਚਾਹੀਦਾ, ਉਹ ਰੀਜ਼ਨੇਬਲ ਹੋਣਾ ਚਾਹੀਦਾ, ਇਹ ਚੀਜ਼ ਆ ਜਾਂਦੀ ਹੈ ਵੀ ਗੱਲ ਉਹਨਾਂ ਦੀ ਜਿਹੜੀ ਉਹ ਸੁਣਨ ਵਾਲਾ ਚਾਹੀਦਾ ਹੈ। ਹਾਂਜੀ। ਅਤੇ ਕੋਰਟਸ ਦਾ ਮੈਂ ਅਕਸਰ ਤੁਹਾਨੂੰ ਪੁੱਛਦਾ ਹੀ ਹਾਂ, ਐਵਰੀ ਵੀਕ ਹੀ ਤੁਹਾਨੂੰ ਜਿਹੜਾ ਉਹ ਪੁੱਛੀਦਾ ਵੀ ਕੀ ਸਿਚੁਏਸ਼ਨ ਜਿਹੜੀ ਇਸ ਟਾਈਮ ਕੋਰਟਸ ਦੀ ਜਿਹੜੀ ਉਹ ਚੱਲ ਰਹੀ ਆ, ਨਾਲੇ ਉਹ ਬੌਂਡ ਜਿਹੜੇ ਪੈ ਰਹੇ ਆ ਉਹਦਾ ਵੀ ਥੋੜ੍ਹੀ ਅਪਡੇਟ ਕਰ ਜਿਓ, ਕੀ ਸਿਚੁਏਸ਼ਨ ਇਹਨਾਂ ਦੋਨਾਂ ਚੀਜ਼ਾਂ ਦੀ ਅਦਾਲਤਾਂ ਦੇ ਵਿੱਚ ਕਿਵੇਂ ਚੱਲ ਰਿਹਾ ਰਵੱਈਏ ਨੂੰ, ਤੇ ਜਿਹੜੇ ਡਿਟੇਨ ਕੀਤੇ ਉਹਨਾਂ ਦੇ ਬੌਂਡਸ ਨੂੰ ਲੈ ਕੇ ਕੀ ਅਪਡੇਟ ਆ। ਸੋ ਬੌਂਡ ਜਿਹੜੇ ਸੀਗੇ, ਜਿਹੜੇ ਤਾਂ ਵੀਜ਼ੇ ਵਾਲੇ ਆਏ ਸੀਗੇ ਉਹ ਫੜ ਹੋ ਗਏ, ਉਹਦੇ ਤਾਂ ਤਕਰੀਬਨ ਜਿੰਨੇ ਕੇਸ ਸੀਗੇ ਆਪਾਂ ਦੇਖਿਆ ਕਿ ਸਾਰੇ ਹੀ ਸਾਡੇ ਬੌਂਡ ਜਿਹੜੇ ਪੈ ਗਏ ਆ। ਓਕੇ। ਜਿਹੜੇ ਦੂਸਰੇ 2 ਨੰਬਰ ਜਿਹੜੇ ਲੋਕੀ ਆਏ ਸੀਗੇ ਉਹਦੇ ਵਿੱਚ ਹੇਬੀਅਸ ਦੀ ਰਿਟ ਕਰਨੀ ਪੈਂਦੀ ਆ, ਪਰ ਉਹਦੇ ਵਿੱਚ ਏਦਾਂ ਨਹੀਂ ਹੈਗਾ ਕਿ ਹਰੇਕ ਬੰਦੇ ਨੇ ਜਿਹਨੇ ਹੇਬੀਅਸ ਕੀਤੀ ਆ ਉਹਨੂੰ ਉਹਨਾਂ ਨੇ ਬੌਂਡ ਦੇ ਹੀ ਦੇਣਾ। ਕਿਉਂਕਿ ਆਪਾਂ ਉਹਦੇ ਵਿੱਚ ਦੇਖ ਰਹੇ ਹਾਂ ਕਿ ਜਿਹੜੇ ਸਟ੍ਰਿਕਟ ਜੱਜ ਆ ਉਹ ਸਟੈਂਸ ਲੈ ਰਹੇ ਆ ਕਿ ਭਾਵੇਂ ਬੰਦਾ ਹੇਬੀਅਸ ਕਰ ਦੇਵੇ, ਤੇ
ਭਾਵੇਂ ਉਹਦੀ ਤਰੀਕ ਪੈ ਜਾਏ, ਉਹ ਕਹਿੰਦੇ ਕਿ ਇਹ ਮੈਟਰ ਆਫ ਕਿਊਲੀ ਜਿਹੜਾ ਕੇਸ ਹੈਗਾ ਉਹਦੇ ਥੱਲੇ ਆਂਦਾ। ਕਈ ਜੱਜ ਕਹਿ ਰਹੇ ਆ ਕਿ ਇਹਦਾ ਮਤਲਬ ਇਹ ਹੈ ਕਿ ਇਹ ਬੰਦੇ ਜਦੋਂ ਬਾਰਡਰ ਕ੍ਰਾਸ ਕਰ ਰਿਹਾ ਸੀਗਾ ਇਹਨੂੰ ਉਦੋਂ ਫੜ ਲਿਆ, ਤੇ ਇਹਦਾ ਮਤਲਬ ਇਹ ਹੈਗਾ ਕਿ ਇਹ 235 ਸੈਕਸ਼ਨ ਥੱਲੇ ਜਿਹੜਾ ਆਉਣਾ ਚਾਹੀਦਾ। ਕਈ ਜੱਜਾਂ ਦੀ ਇੰਟਰਪ੍ਰੀਟੇਸ਼ਨ ਇਹ ਹੈਗੀ ਆ। ਤੇ ਬਾਕੀ ਜਿਹੜੇ ਜ਼ਿਆਦਾਤਰ ਜਿਹੜੇ ਜੱਜ ਹੈਗੇ ਉਹ ਹੇਬੀਅਸ ਫਾਈਲ ਕਰਨ ਤੋਂ ਬਾਅਦ ਰਿਟ ਜਿਹੜੀ ਹੈਗੀ ਆ ਉਸ ਤੋਂ ਬਾਅਦ ਉਹ ਜਿਹੜਾ ਸੀਗਾ ਜਾਂ ਤਾਂ ਉਹ ਬੌਂਡ ਦੀ ਤਰੀਕ ਜੱਜ ਪਾ ਦਿੰਦਾ, ਜਾਂ ਕਈ ਵਾਰੀ ਸਿੱਧੇ ਵੀ ਜਿਹੜਾ ਕੋਰਟ ਆਰਡਰ ਕਰ ਦਿੰਦਾ ਕਿ ਇਹ ਬੰਦੇ ਨੂੰ ਸਿੱਧੇ ਹੀ ਜਿਹੜਾ ਛੱਡਿਆ ਜਾਵੇ, ਤੇ ਜੱਜ ਦੇ ਆਰਡਰ ਤੋਂ ਬਾਅਦ ਹੀ ਸਿੱਧੇ। ਤੇ ਜਦੋਂ ਹੁਣ ਜੱਜ ਮੋਰੇ ਚੱਲ ਗਿਆ ਬੌਂਡ ਵਾਸਤੇ, ਉਹਦੇ ਵਿੱਚ ਚੀਜ਼ ਇਹ ਆ ਜਾਂਦੀ ਹੈ ਕਿ ਉਹ ਜੱਜ ਨੇ ਬੌਂਡ ਦੇ ਦੇਣਾ ਕਿ ਉਹਨੇ ਕੋਈ ਬਹਾਨਾ ਲੱਭਣਾ ਕਿ ਬੰਦਾ ਫਲਾਈਟ ਰਿਸਕ ਆ ਜਾਂ ਡੇਂਜਰ ਟੂ ਸੁਸਾਇਟੀ ਹੈਗਾ। ਤੇ 100% ਨਹੀਂ ਹੁੰਦਾ ਕਿ ਹੇਬੀਅਸ ਤੁਸੀਂ ਫਾਈਲ ਕਰਦੇ ਆ ਤੇ ਬੰਦਾ ਬਾਹਰ ਆਊਗਾ ਹੀ ਆਊਗਾ। ਬਸ ਇਹ ਆ ਕਿ ਤੁਹਾਡੇ ਇੱਕ ਚਾਂਸ ਬਣ ਜਾਂਦੇ ਕਿ ਜੱਜ ਤੁਹਾਡਾ ਜਿਹੜਾ ਸੁਣਵਾਈ ਜਿਹੜੀ ਕਰੂਗਾ। ਸੋ ਉਹ ਚੀਜ਼ ਹੁੰਦੀ ਹੈ। ਤੇ ਅਦਾਲਤਾਂ ਦੇ ਰਵੱਈਏ ਦੇ ਉੱਤੇ ਜੇ ਥੋੜਾ ਤੁਸੀਂ ਦੱਸ ਦਿਓ ਵੀ ਕਿਵੇਂ ਚੱਲ ਰਹੇ ਆ ਕੇਸਾਂ ਦੀ ਜਿਹੜੀਆਂ ਸੁਣਵਾਈਆਂ ਆ ਉਸ ਨੂੰ ਲੈ ਕੇ। ਲੰਮਾ ਵਕਤ ਇੰਟਰਵਿਊ ਵਗੈਰਾ ਜਿਹੜੀ ਉਹ ਆਰਗੂਮੈਂਟਸ ਪੇਸ਼ ਕਰਨ ਦਾ ਮੌਕਾ ਦਿੱਤਾ ਜਾਂਦਾ ਆ, ਜਾਂ ਇਹ ਹੁਣ ਕਾਹਲੀ ਪਾਈ ਹੁੰਦੀ ਇਹਨਾਂ ਨੇ ਅੰਦਰ? ਮਿਕਸਡ ਬੈਗ ਹੈਗਾ। ਕਈ ਵਾਰੀ ਕਾਲੀ ਵੀ ਪਾਈ ਹੁੰਦੀ ਹੈ ਕਿਉਂਕਿ ਪ੍ਰੀ ਟਰਮਿਟ ਜਿਹੜੀ ਮੋਸ਼ਨ ਕਾਫੀ ਜਿਹੜੀ ਕਾਮਨ ਆ, ਜਿੱਦਾਂ ਪਹਿਲਾਂ ਚੱਲਿਆ ਸੀਗਾ ਕਿ ਯੁਗਾਂਡਾ। ਇਹ ਮੋਸ਼ਨ ਕੀ ਹੁੰਦੀ ਆ? ਪ੍ਰੀ ਟਰਮਿਟ ਹੁੰਦਾ ਕਿ ਉਹ ਬਿਨਾਂ ਕੇਸ ਸੁਣੇ ਜਿਹੜਾ ਪਹਿਲਾਂ ਹੀ ਟਰਮੀਨੇਟ ਕਰ ਦਿੰਦੇ ਆ ਕੇਸ। ਟਰਮਿਟ ਦਾ ਮਤਲਬ ਟਰਮੀਨੇਟ ਕਰ ਦਿੰਦੇ ਆ। ਉਹਦੇ ਵਿੱਚ ਜਿਹੜਾ ਇਹਦੇ ਕੋਲ ਕਈ ਟੂਲਸ ਜਿਹੜੇ ਸੀਗੇ, ਸਰਕਾਰੀ ਵਕੀਲ ਕਹਿੰਦਾ ਕਿ ਇਹ ਅਫਰੀਕਨ ਕੰਟਰੀ 'ਚ ਜਾ ਕੇ ਰਹਿ ਸਕਦੇ ਆ, ਯੁਗਾਂਡਾ ਰਹਿ ਸਕਦੇ ਆ, ਐਲ ਸੈਲਵਾਡੋਰ ਰਹਿ ਸਕਦੇ ਆ। ਸੋ ਕੁਛ ਨਾ ਕੁਛ ਜਿਹੜਾ ਉਹ ਚੱਲਦਾ ਹੀ ਰਹਿੰਦਾ। ਹੁਣ ਇਹਨਾਂ ਨੇ ਵਾਪਸ ਲੈਣੀਆਂ ਸ਼ੁਰੂ ਕਰਤੀਆਂ ਕਿਉਂਕਿ ਯੁਗਾਂਡਾ ਦਾ ਮੇਰੇ ਖਿਆਲ ਜਿਹੜਾ ਪ੍ਰੈਜ਼ੀਡੈਂਟ ਸੀਗਾ ਜਾਂ ਪ੍ਰਾਈਮ ਮਿਨਿਸਟਰ, ਉਹ ਕਹਿੰਦਾ ਕਿ ਆਪਾਂ ਸਿਰਫ ਅਫਰੀਕਨ ਨੇਸ਼ਨ ਵਾਲਿਆਂ ਨੂੰ ਹੀ ਉੱਥੇ ਰੱਖਣਾ ਵਾ, ਤੇ ਫਿਰ ਉਹਨਾਂ ਨੂੰ ਜਿਹੜੀਆਂ ਉਹ ਪੈਕਟ ਸੀਗੇ ਪ੍ਰੀ ਟਰਮਿਟ ਵਾਲੇ ਵਾਪਸ ਲੈਣੇ ਪਏ। ਸੋ ਏਦਾਂ ਦੀਆਂ ਕਈ ਚੀਜ਼ਾਂ ਆਪਾਂ ਨੂੰ ਕੋਰਟ ਦੇ ਵਿੱਚ ਵੇਖਣ ਨੂੰ ਮਿਲਦੀਆਂ ਕਿ ਜੇ ਸਰਕਾਰੀ ਵਕੀਲ ਦਾ ਬੱਸ ਚੱਲੇ ਤੇ ਉਹ ਤਾਂ ਮਤਲਬ ਕੇਸ ਸਾਰੇ ਪ੍ਰੀ ਟਰਮਿਟ ਹੀ ਕਰਨ, ਉਹ ਕਹਿਣ ਕਿ ਸੁਣਵਾਈ ਵੀ ਨਹੀਂ ਕਰਨ ਦੀ ਲੋੜ ਆ। ਜੀ। ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਦੇ ਕੇਸ ਲੱਗੇ ਹੋਏ ਆ, ਜਿਨ੍ਹਾਂ ਦੀਆਂ ਤਰੀਕਾਂ ਆ ਰਹੀਆਂ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਕੀ ਉਹਨਾਂ ਦੇ ਲਈ ਹੈਗੇ ਆ ਸ਼ਬਦ? ਆਪਣੇ ਕੇਸ ਤੇ ਫੋਕਸ ਕਰੋ, ਟਾਈਮ ਸਰ ਜਿਹੜਾ ਸੀਗਾ ਉਹਦੀ ਤਿਆਰੀ ਕਰੋ, ਆਪਣੇ ਲਾਇਰ ਨਾਲ ਜਿਹੜਾ ਵੀ ਹੈਗਾ ਕੋਆਪਰੇਟ ਕਰੋ। ਤੇ ਇਹਦੇ ਵਿੱਚ ਬਾਹਰ ਵਾਲੇ ਜਿਹੜੇ ਲੋਕ ਜਿਹੜੇ ਹੈਗੇ ਆ ਪੈਰਾਲੀਗਲ ਸਪੈਸੀਫਿਕਲੀ, ਜਾਂ ਕੋਈ ਗਲਤ ਸਲਾਹ ਦਿੰਦਾ, ਉਹ ਨਾ ਮੰਨੋ, ਕਿਉਂਕਿ ਐਂਡ ਆਫ ਦ ਡੇ ਟਾਈਮ ਜਿਹੜਾ ਤੁਹਾਡਾ ਬੜਾ ਇੰਪੋਰਟੈਂਟ ਆ। ਤੇ ਕੇਸ ਵੱਲ ਜਿਹੜਾ ਸੀਗਾ ਰਾਈਟ ਵੇ ਜਿਹੜਾ ਆਪਣੀ ਤਿਆਰੀ ਜਿਹੜੀ ਕਰੋ। ਇਹ ਨਹੀਂ ਕਿ ਐਂਡ ਤੱਕ ਦੇਖਾਂਗੇ ਕੀ ਹੁੰਦਾ, ਕੀ ਮਾਹੌਲ ਚੱਲਦਾ। ਉਹ ਚੀਜ਼ ਜਿਹੜੀ ਸੀਗੀ ਫਿਰ ਤੁਹਾਨੂੰ ਨੁਕਸਾਨ ਜਿਹੜੀ ਕਰ ਸਕਦੀ ਹੈ। ਸੋ ਰਾਈਟ ਵੇ ਜਿਹੜਾ ਵੀ ਤੁਹਾਡਾ ਵਕੀਲ ਹੈਗਾ ਉਹਨਾਂ ਜਿਹੜਾ ਸੀਗਾ ਆਪਣੇ ਕੇਸ ਦੇ ਉੱਤੇ ਜਿਹੜਾ ਪੂਰਾ ਸੀਗਾ 100% ਐਨਰਜੀ ਦੇ ਨਾਲ ਕੰਮ ਕਰੋ। ਜੇ ਮਤਲਬ ਵਧੀਆ ਪ੍ਰੈਜ਼ੈਂਟ ਕਰੋਗੇ ਤਾਂ ਕੋਰਟ ਜਿਹੜਾ ਕੇਸ ਪਾਸ ਵੀ ਕਰ ਰਹੇ। ਜੀ। ਸੋ ਬਹੁਤ ਬਹੁਤ ਧੰਨਵਾਦ ਅਟਾਰਨੀ ਟਿਰਕੀਆਣਾ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਅਹਿਮ ਟੌਪਿਕਸ ਦੇ ਉੱਤੇ ਗੱਲਬਾਤ ਕੀਤੀ। ਤੇ ਇੱਕ ਵਾਰੀ ਫਿਰ ਦੱਸਦੇ ਜਾਈਏ ਵੀ ਅੱਜ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਸਕਦੇ, ਆਉਂਦੇ ਪ੍ਰੋਗਰਾਮਸ ਦੇ ਵਿੱਚ ਕਾਲਸ ਦਾ ਸਿਲਸਿਲਾ ਜਿਹੜਾ ਫਿਰ ਤੋਰਾਂਗੇ। ਸੋ ਬਹੁਤ ਧੰਨਵਾਦ, ਬੜੀ ਮਿਹਰਬਾਨੀ ਅਟਾਰਨੀ ਟਿਰਕੀਆਣਾ ਜੀ। ਮਿਲਦੇ ਹਾਂ ਅਗਲੀ